US trade deal compromises India's energy and data security, farmers' future. ਕਿ ਬਈ US ਦੇ ਪ੍ਰੋਡਕਟ ਆਣਗੇ, ਉਹਨਾਂ ਨੇ ਮਾਰਕੀਟ ਜਿਹੜੀ ਆ ਭਰ ਦੇਣੀ ਹੈ ਤੇ ਕਿਸਾਨਾਂ ਦਾ ਜਾਂ ਇੱਥੇ ਤਾਂ ਬੁਰਾ ਹਾਲ ਹੋ ਜਾਏਗਾ। ਹੁਣ ਇਹ ਵੀ ਸਾਹਮਣੇ ਆਇਆ ਕਿ ਹਰਦੀਪ ਪੁਰੀ ਜਿਹੜਾ ਇੰਡੀਆ ਦਾ ਐਂਬੈਸਡਰ ਸੀ ਇੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਨਿਊਯਾਰਕ ਔਰ ਰਿਟਾਇਰ ਹੋਣ ਦੇ 6 ਮਹੀਨੇ ਦੇ ਵਿੱਚ ਹੀ BJP ਉਹਨੇ ਜੁਆਇਨ ਕੀਤੀ। ਉਹ ਖੁਦ ਮੰਨਿਆ ਕਿ ਜੀ ਮੈਂ 4 ਵਾਰ ਐਪਸਟਾਈਨ ਦੇ ਨਾਲ ਮੁਲਾਕਾਤਾਂ ਕੀਤੀਆਂ ਕਿ ਮੋਦੀ ਦਾ ਨਾਂ 34 ਵਾਰ ਐਪਸਟਾਈਨ ਫਾਈਲਸ ਦੇ ਵਿੱਚ ਆਇਆ। ਹਰਦੀਪ ਪੁਰੀ ਨੇ ਤੇ ਕਿਹਾ ਜੀ ਮੈਂ ਤੇ ਐਪਸਟਾਈਨ ਦੇ ਨਾਲ ਡਿਜੀਟਲ ਇੰਡੀਆ ਤੇ ਕੰਮ ਕਰ ਰਿਹਾ ਸੀ, ਬਾਕੀ ਦੁਨੀਆ 'ਚ ਅਸਤੀਫੇ ਤੇ ਮੁਆਫੀ ਤੇ ਦੂਜੇ ਚੱਲ ਰਹੀਆਂ ਨੇ, ਪਰ ਇੱਧਰ ਜਿਹੜਾ ਟੋਟਲ ਪਾਰਟ। ਸੋ ਇੱਕ ਰੀਜ਼ਨ ਕਿ ਅਜੇ ਕੁਝ ਝਲਕ ਦਿਖਾਇਆ ਗਿਆ ਕਿ ਜੀ 6 ਈਮੇਲਸ ਰਿਲੀਜ਼ ਹੋਈਆਂ ਜਿਹੜੀਆਂ ਅਨਿਲ ਅੰਬਾਨੀ ਜਿਹੜਾ ਐਪਸਟਾਈਨ ਨਾਲ ਡੀਲ ਕਰ ਰਿਹਾ ਸੀ, ਜਿਹਦੇ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਐਪਸਟਾਈਨ ਨੇ ਰਾਹੀਂ ਮੋਦੀ ਨੂੰ ਇਹ ਕਿਹਾ ਗਿਆ ਕਿ ਤੂੰ ਪਹਿਲਾਂ ਇਜ਼ਰਾਈਲ ਜਾ। ਫਿਰ ਉਹਦੇ 'ਚ ਕਿਹਾ ਗਿਆ ਜੀ ਉਹ ਗਿਆ ਤੇ ਉੱਥੇ ਉਹਨੇ ਪ੍ਰੈਜ਼ੀਡੈਂਟ ਟਰੰਪ ਦੇ ਲਈ ਡਾਂਸ ਤੇ ਗਾਣਾ ਗਾਇਆ। ਜਿਵੇਂ ਇਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਨਿਖਿਲ ਗੁਪਤੇ ਰਾਹੀਂ ਜੋ ਹਕੀਕਤ ਸਾਹਮਣੇ ਆਈ ਜਿਹੜੀ ਕਿ ਜਿਹਦਾ ਬਹੁਤ ਛੋਟਾ ਜਿਹਾ ਹਿੱਸਾ ਸਾਹਮਣੇ ਹੈ, ਪਰ ਇਸ ਦੇ ਬਿਹਾਈਂਡ ਮਚ ਮੋਰ ਹੈ। 36 ਕਿਲਿੰਗਸ ਇੰਡੀਅਨ ਏਜੰਸੀਆਂ ਨੇ ਕੀਤੀਆਂ ਨੇ ਔਰ ਕਿੰਨੀਆਂ ਹੋਰ ਜਿਹੜੀਆਂ ਨੇ ਔਨ ਦਾ ਟੇਬਲ ਸੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 11 ਫਰਵਰੀ 2026 29 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹਾਂ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਵਰਜੀਨੀਆ ਤੋਂ ਜਿਸ ਤਰ੍ਹਾਂ ਕਿ ਸਾਨੂੰ ਕੇਵਲ ਸਿੰਘ ਜੋਰਾ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰ ਉਹਨਾਂ ਨੇ ਜਿਸ ਤਰ੍ਹਾਂ ਕਿ TV84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੇਵਲ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ 2 ਦਿਨ ਗੈਰ ਹਾਜ਼ਰ ਰਹੇ ਹਾਂ ਉਹਦਾ ਅਸੀਂ ਤੁਹਾਨੂੰ ਕਾਰਨ ਦੱਸਦੇ ਹਾਂ ਕਿ ਇਸ ਬਿਲਡਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ, ਉਸ ਕਰਕੇ ਜਿਹੜੀਆਂ ਥੋੜ੍ਹੀਆਂ ਪ੍ਰੋਬਲਮਸ ਆ ਗਈਆਂ ਸੀ। ਦੈਟਸ ਵਾਈ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਔਰ ਵੀਕਐਂਡ ਦਾ ਜਿਹੜਾ ਇਸ਼ੂ ਸੀ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ ਸੀ ਔਰ ਵੀਕਐਂਡ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਹੀ ਆਪਾਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ।
ਸੋ ਵੀਰ, ਜਿਸ ਤਰ੍ਹਾਂ ਕਿ ਭਾਰਤੀ ਪਾਰਲੀਮੈਂਟ ਦੇ ਬਜਟ ਸ਼ਾਸਨ ਵਿੱਚ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਤੇ ਸਿੱਧਾ ਇਲਜ਼ਾਮ ਲਾਇਆ ਹੈ ਕਿ ਕਮਜ਼ੋਰੀਆਂ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਮੋਦੀ ਨੇ ਭਾਰਤ ਮਾਤਾ ਨੂੰ ਅਮਰੀਕਾ ਕੋਲ ਵੇਚ ਦਿੱਤਾ। ਸੋ ਉਹਨਾਂ ਅਨੁਸਾਰ ਭਾਰਤ ਨੇ ਅਮਰੀਕਾ ਨਾਲ ਕੋਈ ਡੀਲ ਨਹੀਂ ਕੀਤੀ, ਸਗੋਂ ਮੁਕੰਮਲ ਸਰੈਂਡਰ ਕੀਤਾ। ਸੋ ਦੇਖਣਾ ਇਹ ਹੋਏਗਾ ਕਿ ਮੋਦੀ ਦੇ ਸਰੈਂਡਰ ਪਿੱਛੇ ਐਪਸਟੀਨ ਫਾਈਲਸ ਦੇ ਇੰਕਸ਼ਾਫ ਹਨ, ਅਡਾਨੀ ਦੇ ਖਿਲਾਫ ਕੇਸ ਹਨ, ਜਾਂ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੇਵਲ ਸਿੰਘ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੇਅਰਫੈਕਸ ਦੇ ਫੰਡ ਰੇਜ਼ਿੰਗ ਵੇਲੇ ਇਹਨਾਂ ਨੇ ਕੰਟਰੀਬਿਊਟ ਕੀਤਾ ਸੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ, ਹਾਲਾਂ ਇਹਨਾਂ ਬਹੁਤੇ ਵੀਰਾਂ ਦੀ ਕੋਈ ਚਾਹਨਾ ਨਹੀਂ ਹੁੰਦੀ ਜਾਂ ਇਹ ਕੋਈ ਨਾਂ ਦੇ ਭੁੱਖੇ ਨਹੀਂ ਨੇ ਕਿ ਮੈਂਸ਼ਨ ਕੀਤਾ ਜਾਏ, ਪਰ ਮੈਨੂੰ ਇਹ ਖੁਦ ਨੂੰ ਇਹ ਲੱਗਦਾ ਹੁੰਦਾ ਹੈ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਜਿਹੜੇ ਵੀਰ ਭੈਣਾਂ ਵਲੰਟੀਅਰ ਕਰਦੇ ਨੇ, ਡੋਨੇਟ ਕਰਦੇ ਨੇ, ਉਹਨਾਂ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਸੋ ਅਸੀਂ ਵੀਰ ਕੇਵਲ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਕਿ ਵੀਕਐਂਡ ਤਾਂ ਆਫ ਹੀ ਹੋਣਾ ਸੀ, ਸੈਟਰਡੇ ਸੰਡੇ, ਪਰ ਮੰਡੇ ਟਿਊਜ਼ਡੇ ਪਿਛਲੇ 2 ਦਿਨ ਵੀ ਅਸੀਂ ਪ੍ਰੋਗਰਾਮ ਨਹੀਂ ਕੀਤਾ। ਇਸ ਦਾ ਬਹੁਤ ਵਾਰੀ ਜੰਗਾਂ ਦੇ ਮਾਮਲੇ ਦੇ ਵਿੱਚ ਇੱਕ ਹੁੰਦਾ ਹੈ ਵੀ ਜਨਰਲ ਕਾਬਲ ਸੀ ਕਿ ਨਹੀਂ, ਇੱਕ ਹੁੰਦਾ ਹੈ ਵੀ ਜਨਰਲ ਜੀ, ਉਹਨੂੰ ਜੋਗਰਾਫੀਆ ਕਹਿੰਦੇ ਨੇ ਕਿ ਜੋਗਰਾਫੀਆ 'ਚ ਬੇਸ਼ੱਕ ਤੁਹਾਡੀ ਫੌਜ ਨੇ ਪਲਾਨ ਕੀਤਾ ਹੋਏ ਵੀ ਅਟੈਕ ਕਰਨਾ, ਸਡਨਲੀ ਸਨੋਫਾਲ ਹੋ ਗਿਆ ਜਾਂ ਸਡਨਲੀ ਕੋਈ ਹੋਰ ਜਿਹੜੀ ਹੈ ਕੁਦਰਤੀ ਆਫਤ ਆ ਗਈ। ਸੋ ਉਹਦੇ 'ਚ ਇਹ ਹੁੰਦਾ ਕਿ ਇੱਕ ਫੌਜ ਦੇ ਲੜਨ ਵਾਲੇ ਜਨਰਲਸ ਦੀ ਪਲੈਨਿੰਗ ਹੁੰਦੀ ਹੈ, ਇੱਕ ਜਨਰਲ ਜੋਗਰਾਫੀਆ ਹੁੰਦਾ ਜਾਂ ਉਹਨੂੰ ਜੇ ਅਸੀਂ ਕਹਿਣਾ ਹੋਏ ਕਿ ਵੀ ਇਹ ਕੁਦਰਤ ਦਾ ਰੰਗ ਹੁੰਦਾ ਹੈ। ਔਰ ਜ਼ਾਹਰ ਹੈ ਵੀ ਇਸ ਵਾਰ ਜਿਸ ਲੈਵਲ ਦੇ ਉੱਤੇ ਵਿੰਟਰ ਸਟਾਰਮ ਉਸਨੇ ਤਾਂ ਜੋ ਆਪਣੇ ਰੰਗ ਦਿਖਾਏ, ਲੇਕਿਨ ਉਸ ਤੋਂ ਇਮੀਡੀਏਟਲੀ ਬਾਅਦ ਟੈਂਪਰੇਚਰਸ ਇੰਨੇ ਲੋ ਚਲੇ ਗਏ। ਨਿਊਯਾਰਕ ਦੇ ਹਵਾਲੇ ਨਾਲ ਈਵਨ ਨਿਊਯਾਰਕ ਦੇ ਮੇਅਰ ਮਮਦਾਨੀ ਨੇ ਵੀ ਕਿਹਾ ਕਿ ਵੀ ਕੁਛ ਥਾਵਾਂ 'ਤੇ ਤਾਂ ਈਵਨ ਐਂਟਾਰਕਟਿਕਾ ਦੇ ਵਿੱਚ ਵੀ ਇੰਨਾ ਲੋ ਟੈਂਪਰੇਚਰ ਨਹੀਂ ਹੁੰਦਾ ਜਿੰਨਾ ਕਿ ਨਿਊਯਾਰਕ 'ਚ ਹੈ। ਜ਼ਾਹਰ ਹੈ ਵੀ 1 ਡਿਗਰੀ ਦੇ ਉੱਤੇ ਟੈਂਪਰੇਚਰ ਆਇਆ। ਹੁਣ ਇਹ ਜਿਹੜੀਆਂ ਬਿਲਡਿੰਗਸ ਨੇ ਜਿਨ੍ਹਾਂ ਨੂੰ ਜ਼ਾਹਰ ਹੈ ਕਿ ਵੀ ਬੇਸ਼ੱਕ ਇਹਨਾਂ ਦੀ ਕੰਸਟਰਕਸ਼ਨ ਵੇਲੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ, ਲੇਕਿਨ ਪਹਿਲਾਂ ਇਸ ਵੱਡੀ ਬਿਲਡਿੰਗ ਹੈ ਔਰ ਇਸ ਦੇ ਵਿੱਚ ਹੋਰ ਵੀ ਟੀਵੀ ਚੈਨਲਸ ਔਰ ਬਾਕੀ ਸਾਰੇ ਚੱਲਦੇ ਨੇ। ਸੋ ਪਹਿਲਾਂ ਤਾਂ 2-3 ਦਿਨ ਜਿਹੜਾ ਉਹ ਹੀਟ ਦਾ ਕਲੈਪਸ ਹੋਇਆ ਔਰ ਜਦੋਂ ਕਿਉਂਕਿ ਹੀਟ ਫੰਕਸ਼ਨਲ ਨਹੀਂ ਸੀ, ਬੇਸ਼ੱਕ ਹੀਟਰਸ ਵਗੈਰਾ ਦੇ ਨਾਲ ਉਸ ਨੂੰ ਅਸੀਂ ਜਦੋਂ ਪ੍ਰੋਗਰਾਮ ਕੀਤੇ ਵੀ ਉਦੋਂ ਵੀ ਹੀਟ ਦਾ ਪ੍ਰੋਬਲਮ ਸੀ, ਲੇਕਿਨ ਇਹ ਹੋਇਆ ਕਿ ਵੀ ਕਿਉਂਕਿ ਬਿਲਡਿੰਗ ਦੀ ਆਪਣੀ ਹੀਟ ਡੈਡ ਸੀ ਤੇ ਉਸ ਨੇ ਜਦੋਂ ਲੋ ਟੈਂਪਰੇਚਰ ਹੋਇਆ ਤੇ ਜਿਹੜੀਆਂ ਵਾਟਰ ਪਾਈਪਸ ਨੇ ਉਹ ਬਸਟ ਕਰ ਗਏ। ਸੋ ਨਤੀਜੇ ਦੇ ਤੌਰ ਤੇ ਨਾ ਹੀਟ ਨਾ ਵਾਟਰ ਨਹੀਂ ਹੈ ਤਾਂ ਬਾਥਰੂਮ ਫੰਕਸ਼ਨਲ ਨਹੀਂ ਨੇ। ਸੋ ਇਹ ਸਾਡੀ ਮਜਬੂਰੀ ਸੀ ਔਰ ਸਾਡੇ ਵਿਊਅਰ ਬੇਸ਼ੱਕ ਇਸ ਗੱਲ ਤੋਂ ਕਈ ਫਿਕਰਮੰਦ ਵੀ ਹੁੰਦੇ ਨੇ, ਕਈਆਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਕਿਉਂ ਇਹਨਾਂ ਜਿਹੜੀਆਂ ਗੈਰ ਹਾਜ਼ਰੀਆਂ ਹੋ ਰਹੀਆਂ, ਪਰ ਇਹਨਾਂ 2 ਦਿਨ ਦੀ ਗੈਰ ਹਾਜ਼ਰੀ ਦੇ ਵਿੱਚ ਭਰਾਵੋ ਤੇ ਭੈਣੋ ਸਾਡਾ ਕੋਈ ਕਸੂਰ ਨਹੀਂ ਹੈ। ਇਹਨੂੰ ਤੁਸੀਂ ਕੁਦਰਤ ਦਾ ਕਹਿ ਲਓ ਰੰਗ ਜਾਂ ਜਿਹੜਾ ਟੈਕਨੋਲੋਜੀਕਲ ਫੇਲਿਅਰ ਕਹਿ ਦਿਓ, ਟੈਕਨੀਕਲ ਰੀਜ਼ਨ ਕਹਿ ਦਿਓ। ਸੋ ਅਸੀਂ ਜਿਹੜਾ ਅਜੇ ਵੀ ਫੁੱਲ ਫਲੈਜ ਤਾਂ ਸਾਰਾ ਰੀਸਟੋਰ ਨਹੀਂ ਹੋਇਆ, ਬਟ ਕੁਝ ਜਿਹੜੇ ਨੇ ਵਾਟਰ ਸਿਸਟਮ ਫੰਕਸ਼ਨਲ ਹੋਇਆ ਔਰ ਅਸੀਂ ਹਾਜ਼ਰ ਹੈ। ਔਰ ਜ਼ਾਹਰ ਹੈ ਕਿ ਵੀ ਅਸੀਂ ਤੁਹਾਨੂੰ ਮੰਡੇ ਤਾਂ ਜਿਹੜਾ ਉਹ ਉਪਰਾਮ ਨਹੀਂ ਕੀਤਾ ਹੋਏਗਾ ਕਿਉਂਕਿ ਜਿਵੇਂ ਕਈ ਹਫ਼ਤਿਆਂ ਤੋਂ ਇਹ ਅਨਾਉਂਸਮੈਂਟ ਐਡਵਰਟਾਈਜ਼ਮੈਂਟ ਦੇ ਫਾਰਮਸ ਚੱਲ ਰਹੀ ਸੀ। ਸਾਕਾ ਨਕੋਦਰ ਜਿਹੜਾ 4 ਫਰਵਰੀ 1986 ਨੂੰ ਵਾਪਰਾਇਆ ਗਿਆ 40 ਸਾਲ ਪਹਿਲਾਂ, ਜਿਸ ਦੇ ਵਿੱਚ 4 ਸਿੱਖ ਨੌਜਵਾਨ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧ ਰੱਖਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਲਈ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰ ਸੁਸਾਇਟੀ 'ਚ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਲੋਕਲ ਗੁਰਦੁਆਰਾ ਕਮੇਟੀ ਔਰ ਹੋਰ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਸੀ। ਉਸ ਨੂੰ ਜਿਹੜਾ ਐਡਿਟ ਕਰਕੇ ਆਲਮੋਸਟ 3-4 ਘੰਟੇ ਦਾ ਪ੍ਰੋਗਰਾਮ ਮੰਡੇ ਦਿਖਾਇਆ ਗਿਆ
ਔਰ ਜਿਹੜੇ ਸਾਡੇ ਵੀਰ ਭੈਣਾਂ ਨੇ ਨਹੀਂ ਦੇਖਿਆ ਉਹ ਜਾ ਕੇ ਅਪਲੋਡ ਹੋਇਆ ਹੋਇਆ ਉਹਨੂੰ ਦੇਖ ਸਕਦੇ ਨੇ। ਜੀ ਔਰ ਉਸ ਨੂੰ ਜਿਹੜਾ ਅਸੀਂ ਜਿੱਥੇ ਇੱਕ ਸਫਲ ਪ੍ਰੋਗਰਾਮ ਸੀ, ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਇਹਨਾਂ ਦੇ ਭਰਾਤਾ ਭਾਈ ਰਵਿੰਦਰ ਸਿੰਘ ਲਿੱਤੜਾ ਜਿਹੜੇ ਉਹਨਾਂ ਚਾਰਾਂ 'ਚੋਂ ਸ਼ਹੀਦ ਹੋਣ ਵਾਲਿਆਂ 'ਚ ਪ੍ਰਮੁੱਖ ਨਾਂ ਸੀ। ਉਦੋਂ ਇਹ ਜਿਹੜੇ ਉਹਨਾਂ ਦੇ ਬ੍ਰਦਰ ਨੇ ਹਰਿੰਦਰ ਸਿੰਘ 15 ਸਾਲ ਦਾ ਨੌਜਵਾਨ ਸੀ, ਲੇਕਿਨ ਹੁਣ ਜਿਵੇਂ ਉਹਨਾਂ ਨੇ ਇਹਨਾਂ 40 ਸਾਲਾਂ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਰ ਬਲਦੇਵ ਸਿੰਘ ਲਿੱਤੜਾ ਜਿਨ੍ਹਾਂ ਨੇ ਬੜੀ ਕਾਮਯਾਬੀ ਦੇ ਨਾਲ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਹੈ। ਇਹਨਾਂ ਚਾਰੋਂ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਵੀ ਸੈਂਟਰਲ ਸਿੱਖ ਅਜਾਇਬ ਘਰ 'ਚ ਲੱਗੀਆਂ ਨੇ। ਦੁਨੀਆ 'ਚ ਬਹੁਤ ਸਾਰੇ ਗੁਰਦੁਆਰਿਆਂ 'ਚ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲਾਇਬ੍ਰੇਰੀਜ਼ ਦੇ ਵਿੱਚ ਵੀ, ਔਰ ਬਹੁਤ ਸਾਰੇ ਸਟੇਟ ਅਸੈਂਬਲੀਜ਼ ਨੇ ਜਿਵੇਂ ਕੈਲੀਫੋਰਨੀਆ ਅਸੈਂਬਲੀ, ਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਐਡਮਿੰਟਨ ਔਰ ਬਰੈਂਪਟਨ ਸ਼ਾਮਲ ਨੇ। ਹੁਣ ਵੀ ਇੱਥੋਂ ਜਾ ਕੇ ਜਿਹੜਾ ਉਹ ਉਹਨਾਂ ਨੇ ਸੈਨ ਵਾਕਿਨ ਕਾਉਂਟੀ ਔਰ ਦੂਸਰਿਆਂ ਨੇ ਪ੍ਰੋਕਲੇਮੇਸ਼ਨਸ ਕੀਤੀਆਂ, ਰੈਕਗਨਾਈਜ਼ ਕਰਦੇ ਆ। ਉਹ ਵਿਸ਼ੇਸ਼ ਤੌਰ ਤੇ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸੀ। ਅੱਛਾ, ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ। ਔਰ ਸ਼ਹੀਦ ਪਰਿਵਾਰਾਂ ਨੂੰ ਨਵਾਜਿਆ ਵੀ ਗਿਆ, ਉਹਨਾਂ ਨੂੰ ਵੀ। ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਭਾਈ ਬਲਜਿੰਦਰ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਨਾਲ ਵੀ ਸੰਬੰਧਿਤ ਨੇ, ਜਿਨ੍ਹਾਂ ਦੀ ਆਪਣੀ ਵੱਡੀ ਕੰਟਰੀਬਿਊਸ਼ਨ ਹੈ ਸਟਰਗਲ ਦੇ ਵਿੱਚ, ਭਾਈ ਹਰਮੇਲ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਵੱਡਾ ਯੋਗਦਾਨ ਪਾਇਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਪੰਥਕ ਪਲੇਟਫਾਰਮ ਤੋਂ ਕੌਮ ਦੀ ਗੱਲ ਹੁੰਦੀ ਹੈ ਉਸ ਨੂੰ ਆਪਣੇ ਵਿਊਅਰਸ ਤੱਕ ਪਹੁੰਚਾਈਏ। ਸੋ ਆਉਣ ਵਾਲੇ ਦਿਨਾਂ 'ਚ ਜਿਹੜੇ ਹੋਰ ਪ੍ਰੈਜ਼ੈਂਟਰ ਵੀ ਸਨ, ਖਾਸ ਤੌਰ 'ਤੇ ਡਾਕਟਰ ਹਰਿੰਦਰ ਸਿੰਘ, ਉਹਨਾਂ ਦੀ ਸਪੀਚ ਵੀ ਅਡਰੇ ਤੌਰ ਦੇ ਉੱਤੇ ਜਿਹੜੀ ਹੈ ਉਹ TV 84 ਤੇ ਪਾਈ ਜਾਏਗੀ। ਮੇਰੀ ਪ੍ਰੈਜ਼ੈਂਟੇਸ਼ਨ ਤਾਂ ਆਲਰੇਡੀ ਕੱਲ੍ਹ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਜਿਹੜਾ ਹੈ ਉਹ ਕੋਸ਼ਿਸ਼ ਸੀ ਕਿ ਉਹ ਜਿਹੜਾ ਪਹੁੰਚੇ ਲੋਕਾਂ ਤੱਕ, ਜਿਹੜੀ ਪਾਈ ਵੀ ਗਈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਸਾਨੂੰ ਇੱਕ ਸੈਟਬੈਕ ਵੀ ਹੈ, ਜਿਵੇਂ ਇੰਡੀਅਨ ਗਵਰਨਮੈਂਟ ਨੇ ਬੜੀ ਸਖਤੀ ਕਰਦਿਆਂ ਜਿਹੜਾ YouTube ਦੇ ਉੱਤੇ ਸਟ੍ਰੀਮ ਹੈ TV 84 ਦੀ, ਉਹ ਬਿਲਕੁਲ ਬੰਦ ਕਰ ਦਿੱਤੀ ਹੈ। ਹੁਣ ਜਿਹੜੇ ਈਵਨ ਲਿੰਕ ਵੀ ਉੱਤੇ ਜਾਂਦੇ ਨੇ, ਉਹਨਾਂ ਦੇ ਜਿਹੜਾ ਹੈ ਉਸ ਨੂੰ ਕਲਿੱਕ ਕਰਦਿਆਂ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਆ ਕੇ ਬਲੌਕ ਕੀਤਾ ਹੋਇਆ। ਔਰ ਸਾਡੀ 55 ਤੋਂ 60% ਵਿਊਅਰਸ਼ਿਪ ਜਿਹੜੀ ਪੰਜਾਬ ਔਰ ਇੰਡੀਆ ਦੇ ਹਵਾਲੇ ਨਾਲ ਸੀ ਉਹ ਆਲਮੋਸਟ ਗਾਇਬ ਹੋ ਗਈ। ਸੋ ਉਹਦੇ 'ਚ ਜਿਵੇਂ ਅਸੀਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਇਸ ਸਾਡੇ ਸਮੁੱਚੇ TV ਦੀਆਂ ਐਪਸ ਨੇ ਐਂਡਰੋਇਡ ਦੇ ਉੱਤੇ ਵੀ ਔਰ ਐਪਲ ਦੇ ਉੱਤੇ ਵੀ, ਤੁਸੀਂ ਉਹਨਾਂ ਤੱਕ ਜਿਹੜਾ ਉਹਨੂੰ ਡਾਊਨਲੋਡ ਕਰੋ, ਵੱਧ ਤੋਂ ਵੱਧ ਪਹੁੰਚ ਕਰੋ। ਹਾਲਾਂ ਇਹ ਵੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੂਸਰੇ ਜਿਹੜੇ ਕੈਰੀਅਰਸ ਰਾਹੀਂ, ਹਾਲਾਂ YouTube ਸਭ ਤੋਂ ਪਪੂਲਰ ਹੈ ਔਰ ਈਵਨ ਸ਼ਿਕੰਜਾ ਇਸ ਹੱਦ ਤੱਕ ਇਹਨਾਂ ਦਾ ਕੱਸਿਆ ਜਾ ਰਿਹਾ ਹੈ, YouTube ਦਾ ਵੀ, X ਦਾ ਵੀ, ਇੰਸਟਾਗ੍ਰਾਮ ਦਾ ਵੀ, ਫੇਸਬੁੱਕ ਦਾ ਵੀ, ਕਿ ਈਵਨ ਰਾਇਟਰ ਦੀ ਮੇਨ ਇਹ ਖਬਰ ਹੈ, ਇੰਡੀਆ ਟਾਈਟਨਸ ਗ੍ਰਿਪ ਔਨ ਸੋਸ਼ਲ ਮੀਡੀਆ ਵਿਦ ਨਿਊ 3-hour ਟੇਕ ਡਾਊਨ ਰੂਲ। ਹੁਣ ਪਹਿਲਾਂ ਇਹ ਜਿਹੜੇ ਪਲੇਟਫਾਰਮ ਨੇ ਜਿਨ੍ਹਾਂ 'ਚ ਮੈਟਾ, YouTube ਔਰ X ਦਾ ਹੈ, ਇਹਨਾਂ ਨੂੰ ਜਦੋਂ ਇੰਡੀਅਨ ਇਤਰਾਜ਼ ਕਰਦੀ ਸੀ ਗਵਰਨਮੈਂਟ ਜਾਂ ਉਹਨਾਂ ਦੀ ਜਿਹੜਾ ਵੀ ਉਹਨਾਂ ਨੇ ਮਹਿਕਮਾ ਇਸ ਲਈ ਜਾਂ ਪੇਡ ਲੋਕ ਬਿਠਾਏ ਹੋਏ ਨੇ, ਤੇ ਇਹ ਨੋਟਿਸ ਹੁੰਦਾ ਸੀ ਕਿ 36 ਘੰਟੇ ਦੇ ਵਿੱਚ ਜ਼ਾਹਰ ਹੈ ਕਿ ਭਾਈ ਇਹ ਜਿਹੜਾ ਹੈ ਇਹਨੂੰ ਟੇਕ ਡਾਊਨ ਕਰੋ, ਇਸ ਕੰਟੈਂਟ ਨੂੰ, ਇਹ ਐਂਟੀ ਨੈਸ਼ਨਲ ਹੈ, ਐਂਟੀ ਇੰਡੀਆ ਹੈ। ਹੁਣ ਜਿਹੜੀ ਨਵੀਂ ਉਹਨਾਂ ਨੇ ਆਰਡਰ ਜਾਂ ਰੈਗੂਲੇਸ਼ਨ ਕੱਢੇ ਨੇ, 3 ਘੰਟੇ ਦੇ ਵਿੱਚ ਜਿਹੜਾ ਉਹਨਾਂ ਨੂੰ ਇਹ ਕਿਹਾ ਕਿ ਵੀ ਜਿਹੜਾ ਵੀ ਇਤਰਾਜ਼ਯੋਗ ਹੈ ਉਹਨੂੰ 3 ਘੰਟੇ ਦੇ ਵਿੱਚ ਰਿਮੂਵ ਕਰੋ। ਸਾਡੇ ਨਾਲ ਤਾਂ ਜੋ ਹੋਇਆ ਹੀ ਹੋਇਆ ਹੈ, ਇਹ ਅੱਗੋਂ ਫਰਦਰ ਹੈ ਕਿ ਈਵਨ ਜਿਹੜਿਆਂ ਦਾ ਵੀ ਹੋਰ ਕੰਟੈਂਟ ਵੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਕਿ 3 ਘੰਟੇ ਦੇ ਵਿੱਚ ਇਹ ਹੈ ਵੀ ਇਹਨੂੰ ਰਿਮੂਵ ਕਰੋ। ਔਰ ਇਹ ਰਾਇਟਰ ਨੇ ਮੇਨ ਇਸ ਦੇ ਉੱਤੇ ਖਬਰ ਹੀ ਹੈਡਲਾਈਨ ਲਾਈ ਹੈ, ਇੰਡੀਆ ਟਾਈਟਨਸ ਗ੍ਰਿਪ ਔਨ ਸੋਸ਼ਲ ਮੀਡੀਆ with new 3-hour takedown rule. New Delhi, Reuters, India's government said social media companies would have to take down unlawful content within 3 hours of being notified about it, tightening on Tuesday an earlier 36-hour timeline in what could be a compliance challenge for Meta, YouTube and X.
ਹੁਣ ਅਦਰਵਾਈਜ਼ ਇਹ ਬੜੀ ਫਰੀडम ਐਕਸਪ੍ਰੈਸ਼ਨ ਔਰ ਦੂਜੇ ਦਾ ਢੰਡੋਰਾ ਦਿੰਦੇ ਨੇ ਇਹ ਸਾਰੇ ਪਲੇਟਫਾਰਮ। ਲੇਕਿਨ ਹੁਣ ਕਿਉਂਕਿ ਇਹ ਕਿਹਾ ਕਿ ਇਹ ਚੇਂਜਸ ਜਿਹੜੀਆਂ ਨੇ ਇੰਡੀਆ ਦਾ 2021 IT ਰੂਲਸ ਦੇ ਵਿੱਚ ਇੰਡੀਆ ਨੇ ਚੇਂਜਸ ਕੀਤੀਆਂ ਨੇ which have already been a flashpoint between Prime Minister Modi's government and global technological companies। ਵੀ ਪਹਿਲਾਂ ਹੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਅ ਚੱਲ ਰਿਹਾ। ਹੁਣ ਇਹ ਦੇਖਣਾ ਹੋਏਗਾ ਕਿ ਭਾਈ ਇਸ ਦੇ ਉੱਤੇ ਇਹ ਪਲੇਟਫਾਰਮ ਜਿਹੜੇ ਨੇ ਇਹ ਕੀ ਸਟੈਂਡ ਲੈਂਦੇ ਨੇ। ਪਰ ਉਹਨਾਂ ਦਾ ਇਹ ਕਹਿਣਾ ਹੈ ਇਸ ਸਟੋਰੀ ਦਾ ਹੀ ਕਿ ਵੀ ਕਿਉਂਕਿ ਇੰਡੀਆ ਦੇ ਵਿੱਚ ਬਿਲੀਅਨਸ ਆਫ ਜਿਹੜਾ 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਔਰ ਇਹਨਾਂ ਦਾ ਵੱਡੀ ਆਮਦਨ ਹੈ। 1 ਬਿਲੀਅਨ ਇੰਟਰਨੈਟ ਯੂਜ਼ਰਸ ਨੇ ਔਰ 1 ਬਿਲੀਅਨ ਦੇ ਫਿਗਰ ਰਾਈਟਰ ਦੇ ਰਿਹਾ ਵੀ ਜਿਹੜੇ ਇੰਟਰਨੈਟ ਯੂਜ਼ ਕਰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਗਵਰਨਮੈਂਟ ਡਾਇਰੈਕਟਿਵ ਡਿਡਨਟ ਗਿਵ ਐਨੀ ਰੀਜ਼ਨ ਫॉर द ਚੇਂਜ ਇਨ ਦ ਟਾਈਮਲਾਈਨ ਫॉर ਲੀਗਲ। ਉਹਨਾਂ ਨੇ ਰੀਜ਼ਨ ਕੋਈ ਨਹੀਂ ਦਿੱਤਾ, ਆਰਡਰ ਹੀ ਕੀਤਾ ਹੈ। ਨਾਲ ਦੀ ਨਾਲ ਉਹਨਾਂ ਨੇ ਇਟਸ ਪ੍ਰੈਕਟੀਕਲੀ ਇੰਪੋਸੀਬਲ ਫॉर ਸੋਸ਼ਲ ਮੀਡੀਆ firms to remove content in 3 hours, said Akshay Kamakar or partner at India law firm Panang and Babu, who specializes in technology law. This assumes no application of mind or real world ability to resist compliance। ਉਹਨੇ ਕਿਹਾ ਵੀ ਇਹ ਪੋਸੀਬਲ ਹੀ ਨਹੀਂ ਹੈ ਵੀ ਅਸੀਂ 3 ਘੰਟੇ ਦੇ ਵਿੱਚ ਉਹਨੂੰ ਰਿਮੂਵ ਕਰ ਸਕੀਏ। ਲੇਕਿਨ ਇਹ ਲੰਬੀ ਚੌੜੀ ਸਟੋਰੀ ਹੈ, ਪਰ ਇਸ ਤੋਂ ਅਸੀਂ ਦੇਖ ਸਕਦੇ ਹਾਂ ਵੀ ਇਹ ਕਿੱਡੀ ਕੁ ਡੈਮੋਕ੍ਰੇਸੀ ਹੈ ਜਿਹਦਾ ਢੰਡੋਰਾ ਪਿੱਟਦਿਆਂ ਹੁਣ ਤੱਕ ਦੁਨੀਆ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਰਹੇ ਨੇ ਕਿ ਦੇਖੋ ਜੀ ਫਲਾਣੀ ਥਾਂ ਫੌਜੀ ਰਾਜ ਹੈ, ਚੀਨ 'ਚ ਕਮਿਊਨਿਜ਼ਮ ਹੈ ਤੇ ਫਲਾਣਾ ਤੇ ਅਮਰੀਕਾ ਦੀ ਡੈਮੋਕ੍ਰੇਸੀ ਇਹ ਹੈ ਔਰ ਸਾਡੀ ਡੈਮੋਕ੍ਰੇਸੀ ਇਹ ਹੈ। ਵੀ ਆਰ ਮਦਰ ਆਫ ਆਲ ਡੈਮੋਕ੍ਰੇਸੀਜ਼। ਸੋ ਇਹ ਆਪਣੇ ਆਪ ਦੇ ਵਿੱਚ ਇਸ ਦਾ ਸਾਨੂੰ ਸੈਟਬੈਕ ਜ਼ਰੂਰ ਹੈ। ਲੇਕਿਨ ਕੋਈ ਨਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਿਵੇਂ ਸਾਡੀ ਟੈਕਨੀਕਲ ਟੀਮ ਵੀ ਔਰ ਅਦਰਵਾਈਜ਼ ਵੀ ਸਾਰੇ ਯਤਨ ਕਰ ਰਹੇ ਨੇ, ਇਮੀਡੀਏਟਲੀ ਅਸੀਂ ਇਹ ਕਵਾਂਗੇ ਵੀ ਜਿਹੜੇ ਸਾਡੇ ਵੀਰ ਭੈਣਾਂ ਈਵਨ ਬਜ਼ੁਰਗ ਵੀ ਜੁੜਦੇ ਨੇ ਠੀਕ ਹੈ। ਈਵਨ ਜੇ ਸਾਨੂੰ ਵੀ ਕੋਈ ਕਹੇ ਕਿ ਵੀ ਐਪ ਡਾਊਨਲੋਡ ਕਰੋ ਤੇ ਅਸੀਂ ਉਹਨੇ ਟੈਕਸ ਹਾਵੀ ਨਹੀਂ ਹੈ। ਸੋ ਲੇਕਿਨ ਤੁਹਾਡੇ ਪੋਤੇ ਪੋਤੀਆਂ ਦੋਤੇ ਦੋਤੀਆਂ ਪੁੱਤਰ ਧੀਆਂ ਉਹਨਾਂ ਦੇ ਲਈ ਜਿਹੜਾ ਹੈ ਬਿਲਕੁਲ ਅੱਧੇ ਮਿੰਟ ਦਾ ਕੰਮ ਹੈ। ਔਰ ਅਸੀਂ ਇਹਨੂੰ ਕੰਜ਼ਿਊਮਰ ਫਰੈਂਡਲੀ ਵੀ ਬਣਾਇਆ। 24 ਆਵਰ ਸਟ੍ਰੀਮ ਜਿਹੜੀ ਹੈ ਉਹ ਚੱਲਦੀ ਹੈ ਉਸ ਦੇ ਉੱਤੇ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿਉਂਕਿ ਇਹ ਵੀ ਇੱਕ ਸਟੇਜ ਦੇ ਉੱਤੇ ਉਹ ਐਪਸ ਨੂੰ ਵੀ ਬਲੌਕ ਕਰ ਸਕਦੇ ਨੇ। ਨੈਕਸਟ ਫੇਜ਼ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਨਾਲ ਦੀ ਨਾਲ ਡਾਇਰੈਕਟ ਸਟ੍ਰੀਮ ਵੀ ਔਰ ਇਸ ਦੇ ਨਾਲ ਸੰਬੰਧਿਤ ਈਵਨ ਸਾਡੇ ਮੇਨ ਪ੍ਰੋਗਰਾਮ 'ਚ ਐਡ ਵੀ ਹੁਣ ਨਾਲ ਅਸੀਂ ਸ਼ਾਮਲ ਕੀਤੀ ਹੈ ਤਾਂ ਕਿ ਜਿਹੜਾ ਇੰਨੇ ਐਫਰਟ ਨਾਲ ਤੁਹਾਡੀ ਕੰਟਰੀਬਿਊਸ਼ਨ ਦੇ ਨਾਲ ਇਹਨਾਂ ਜੋ ਸਾਡਾ ਯਤਨ ਹੈ ਜੇ ਇਹ ਮੈਸੇਜ ਹੀ ਨਾ ਜਾਏਗਾ। ਲੇਕਿਨ ਜਿਹੜਾ ਡਾਇਸਪੋਰਾ 'ਚ ਬੈਠੇ ਸਾਡੇ ਵੀਰ ਭੈਣਾਂ ਨੇ ਪਾਕਿਸਤਾਨੀ ਵੀ ਆਪਣੇ ਸਾਡੀ ਕੌਮ ਦੇ ਘਰ ਬਣਾਉਣ ਦਾ ਸੁਪਨਾ ਰਹਿ ਕੇ ਤੁਰੇ। ਤੁਹਾਡੇ ਜ਼ਿੰਮੇ ਵੀ ਥੋੜੀ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਖੁਦ ਵੀ ਇਹਨੂੰ ਵੱਧ ਤੋਂ ਵੱਧ ਦੇਖੋ। ਜਿਵੇਂ ਅਸੀਂ ਕਿਹਾ ਸੀ ਵੀ ਐਲਗੋਰਿਜ਼ਮ ਦੇ ਥੱਲੇ ਜਦੋਂ ਤੁਹਾਡੀ ਉੱਥੋਂ ਵਿਊਅਰਸ਼ਿਪ ਕੱਟੀ ਗਈ ਤੇ ਇੱਥੇ ਵੀ ਈਜ਼ੀਲੀ ਤੁਹਾਨੂੰ ਸਰਚ 'ਚ ਪਾ ਕੇ ਲੱਭਣਾ ਪਏਗਾ। ਕਈ ਵਾਰ ਨਹੀਂ ਤਾਂ ਅੱਗੇ ਹੁੰਦਾ ਸੀ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜਿਹੜੀ ਪੰਜਾਬ ਨਾਲ ਸੰਬੰਧਿਤ ਹੈ ਜਾਂ ਦੂਜੀ ਤੇ ਲਾਈਕ ਜਿਹੜਾ ਕੰਟੈਂਟ ਵਾਲੀਆਂ ਵੀਡੀਓਜ਼ ਨੇ ਉਹ ਰਾਈਟ ਸਾਈਡ ਦੀ ਬਾਰ ਦੇ ਉੱਤੇ ਸ਼ੋ ਹੁੰਦੀ ਹੈ। ਪਰ ਜਦੋਂ ਤੁਹਾਡਾ ਨੰਬਰ ਘਟ ਜਾਂਦਾ ਤਾਂ ਉਹਨਾਂ ਦਾ ਐਲਗੋਰਿਜ਼ਮ ਜਿਹੜਾ ਉਹ ਕੰਮ ਨਹੀਂ ਕਰਦਾ। ਸੋ ਉਹਦੇ 'ਚ ਤੁਸੀਂ ਜਿੰਨਾ ਵੱਧ ਤੋਂ ਵੱਧ ਟਾਈਮ ਇਹਨੂੰ ਦੇਖੋਗੇ, ਹੁਣ ਜੇ ਤੁਸੀਂ ਲਾਈਵ ਨਹੀਂ ਵੀ ਦੇਖ ਸਕਦੇ ਬਾਅਦ 'ਚ ਜਾ ਕੇ ਵੀ ਜਿਹੜਾ ਇਸ ਨੂੰ ਦੇਖੋ, ਉਸ ਦੇ ਨਾਲ ਇਹ ਬਦਲਦਾ ਐਲਗੋਰਿਜ਼ਮ ਔਰ ਜਿਹੜਾ ਉਹ ਸਾਡੀ ਵਿਊਅਰਸ਼ਿਪ ਨੂੰ ਇਹ ਪ੍ਰਭਾਵਿਤ ਕਰੇਗਾ। ਕਿਉਂਕਿ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਈ ਜੇ 2,90,000 YouTube ਸਬਸਕ੍ਰਾਈਬਰ ਹੈ ਤੇ ਫਿਰ ਲੱਖਾਂ ਵਿਊਅਰ ਜਿਹੜੇ ਨੇ ਉਹ ਡਾਇਸਪੋਰਾ 'ਚ ਬੈਠੇ ਨੇ। ਘੱਟੋ ਘੱਟ ਅੱਧੇ ਤਾਂ ਨੇ ਇਹਨਾਂ 'ਚੋਂ। ਉੱਥੋਂ ਵਾਲਿਆਂ ਲਈ ਤਾਂ ਹੁਣ ਕੀ ਚੋਇਸ ਹੋਏਗੀ ਅਦਰ ਦੈਨ ਕਿ ਉਹ ਐਪ ਦੇ ਉੱਤੇ ਜਾਣ। ਸੋ ਇਹ ਜੇ ਲੱਗਦਾ ਵੀ TV 84 ਦੀਆਂ ਸਰਵਿਸਿਜ਼ ਨੇ ਇਹ ਠੀਕ ਹੈ ਕਿ ਆਪਣਿਆਂ ਦੇ ਵਿੱਚ ਹੀ ਜਿਹੜੇ ਨੇ ਇਸ ਕਿਸਮ ਦੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੀ ਦੇਖੋ ਚੈਨਲ ਦੀ ਜਾਂ ਦੂਜਾ ਉਹ ਵੈਸੇ ਹੀ ਜਿਹੜਾ ਲਾਈਵ ਸਟ੍ਰੀਮ ਦੇ ਉੱਤੇ ਤੁਸੀਂ ਕੋਈ ਫੇਸਬੁੱਕ ਦੇ ਉੱਤੇ ਆਪਣੀ ਆਵਾਜ਼ ਦੇ ਦਿੰਦਾ ਹੈ, ਕੋਈ ਦੂਜਾ ਦੇ ਦਿੰਦਾ। ਕਿਉਂਕਿ ਉਹ ਕਲਾਸ ਵੀ ਹੈ ਜਿਨ੍ਹਾਂ ਨੂੰ ਇੱਕ ਮੁਲਕ ਬਣਾਉਣ ਦੇ ਲਈ ਜਿਸ ਕਿਸਮ ਦਾ ਇੱਕ ਤੁਹਾਡਾ ਰੈਪੂਟੇਸ਼ਨ, ਇੱਕ ਤੁਹਾਡੀ ਸੰਜੀਦਗੀ, ਇੱਕ ਤੁਹਾਡਾ ਨੈਟਵਰਕ ਇੰਪੋਰਟੈਂਟ ਹੁੰਦਾ ਕਿਵੇਂ, ਉਹਨਾਂ ਦੇ ਲਈ 2-4 ਗਾਲਾਂ ਕੱਢਣੀਆਂ, ਇੱਧਰ ਉੱਧਰ ਸੁਣਨੀਆਂ, ਚਟਕੀਲੀਆਂ ਪਟਕੀਲੀਆਂ ਗੱਲਾਂ ਕਰਨੀਆਂ ਜਾਂ ਆਪਣਾ ਕਰਕੇ ਫਿਰ ਇੱਕ ਦੂਜੇ ਨੂੰ ਇਹ ਦੱਸਣਾ ਕਿ ਜੀ ਮੇਰੇ ਤਾਂ ਇੰਨੀਆਂ ਲਾਈਕਸ ਹੋ, ਉਹਨਾਂ ਨੂੰ ਲੱਗਦਾ ਵੀ ਇਹੀ
ਨੇਸ਼ਨ ਬਣਾਉਣ ਦੇ ਵਿੱਚ ਉਹ ਵੱਡਾ ਐਫਰਟ ਕਰ ਰਹੇ ਨੇ। ਸੋ ਉਹਨਾਂ ਲਈ ਸੋਸ਼ਲ ਮੀਡੀਆ ਤੋਂ ਬਿਯੋਂਡ ਜਿਹੜੀ ਹੈ ਹੋਰ ਕੋਈ ਦੁਨੀਆ ਨਹੀਂ ਵਸਦੀ। ਸੋ ਅਸੀਂ ਉਹਨਾਂ ਲਈ ਤਾਂ ਕੀ ਕਹਿਣਾ ਹੈ, ਸਾਨੂੰ ਇਸ ਗੱਲ ਦਾ ਅਹਿਸਾਸ ਹੈ ਔਰ ਜਿਹੜੇ ਸੀਰੀਅਸ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਅਹਿਸਾਸ ਹੈ ਕਿ TV 84 ਨੇ ਆਪਣੇ ਇਹਨਾਂ 12-13 ਸਾਲਾਂ ਦੇ ਸਫ਼ਰ ਦੇ ਵਿੱਚ ਕਿੰਨੀਆਂ ਜਾਂ ਕਿਹੜੀਆਂ ਹਾਈਟਸ ਹਾਸਲ ਕੀਤੀਆਂ ਨੇ, ਜਿਨ੍ਹਾਂ ਤੋਂ ਬਾਅਦ ਦੂਸਰੇ ਵੀ ਚੈਨਲ ਆਪਣੇ ਆਏ ਜਿਨ੍ਹਾਂ 'ਚ ਕੁਝ ਚੰਗਾ ਕੰਮ ਕਰ ਰਹੇ ਨੇ, ਕੁਝ ਜਿਹੜੇ ਨੇ ਉਹ ਆਪੋ ਆਪਣੇ ਢੰਗ ਦੇ ਨਾਲ ਉਹ ਸਾਰੇ ਨੂੰ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਅਸੀਂ ਇਹੀ ਦਰਖਾਸਤ ਕਰਾਂਗੇ ਕਿ ਇਸ ਨੂੰ ਵੱਧ ਤੋਂ ਵੱਧ ਦੇਖੋ, ਸ਼ੇਅਰ ਕਰੋ, ਮੇਕ ਸ਼ੋਰ ਕਰੋ ਜਿਨ੍ਹਾਂ ਨੂੰ ਤੁਸੀਂ ਸ਼ੇਅਰ ਕਰਦੇ ਉਹਨਾਂ ਨੂੰ ਕਹੋ ਜੀ ਦੇਖੋ, ਕਿਉਂਕਿ ਇਸ 'ਚੋਂ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਸਿੱਖ ਸਕਦੇ ਨੇ ਜਾਂ ਹਾਸਲ ਕਰ ਸਕਦੇ ਨੇ। ਪਿਛਲੇ 4 ਦਿਨਾਂ ਦੇ ਵਿੱਚ ਜਿਹੜਾ ਇਸ਼ੂ ਭਾਰਤ ਦੇ ਵਿੱਚ ਉਹਨਾਂ ਦੇ ਦਰਬਾਰੀ ਮੀਡੀਆ ਨੇ ਤਾਂ ਬਹੁਤ ਸਾਰਿਆਂ ਨੇ ਦੜ ਵੱਟੀ ਹੋਈ ਹੈ, ਜਿਹੜਾ ਗੋਦੀ ਮੀਡੀਆ ਹੈ, ਲੇਕਿਨ ਜਿਹੜੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਯੂਟਿਊਬਰ ਨੇ ਔਰ ਮੈਂ ਦੇਖ ਰਿਹਾ ਕਿ ਜਿਹੜੀ ਲੇਟੈਸਟ ਰੈਗੂਲੇਸ਼ਨ ਇੰਡੀਅਨ ਗਵਰਨਮੈਂਟ ਦਾ 3 ਘੰਟੇ ਦੇ ਵਿੱਚ ਕੰਟੈਂਟ ਰਿਮੂਵਰ ਦਾ ਹੈ, ਮੇਰਾ ਖਿਆਲ ਹੈ ਕਿ ਵੀ ਉਹਨਾਂ ਨੇ ਹੱਥ ਉਹਨਾਂ ਨੂੰ ਵੀ ਪਾਉਣਾ ਹੈ ਜਿਹੜੇ ਵੱਡੇ ਵੱਡੇ ਯੂਟਿਊਬਰ ਜਿਹੜੇ ਗਵਰਨਮੈਂਟ ਦਾ ਕ੍ਰਿਟਿਸਿਜ਼ਮ ਕਰਦੇ ਨੇ। ਕੁਛ ਨੂੰ ਤਾਂ ਆਲਰੇਡੀ ਉਹਨਾਂ ਨੇ ਜਿਹੜਾ ਉਹ ਕੋਰਟ ਕੇਸ ਕਰ ਦਿੰਦੇ ਨੇ ਜੀ ਆਹ ਕਾਰਟੂਨ ਕਿਉਂ ਛਾਪਿਆ ਜਾਂ ਇਹ ਦੂਜਾ ਕਿਉਂ ਛਾਪਿਆ, ਲੇਕਿਨ ਇਹ ਆਵਾਜ਼ ਬਿਲਕੁਲ ਬੰਦ ਕਰਨ ਵੱਲ ਜਾ ਰਹੇ ਨੇ। ਲੇਕਿਨ ਕਿਉਂਕਿ ਪਾਰਲੀਮੈਂਟ ਦੀ ਕਾਰਵਾਈ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਇਹਦੇ ਬਾਵਜੂਦ ਕਿ ਪਿਛਲੇ ਦਿਨਾਂ ਦੇ ਵਿੱਚ ਲੀਡਰ ਆਫ ਦਾ ਆਪੋਜੀਸ਼ਨ ਰਾਹੁਲ ਗਾਂਧੀ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਬਾਅਦ ਦੇ ਵਿੱਚ ਜਦੋਂ ਰਾਸ਼ਟਰਪਤੀ ਆਈ ਜਿਹਨੇ ਆਪਣਾ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਉਹ ਆਪਣਾ ਲੈਕਚਰ ਕਰਦੀ ਹੈ, ਫਿਰ ਆਪਣਾ ਉਹ ਸਰਕਾਰ ਦਾ ਦਿੱਤਾ ਪੜ੍ਹਨਾ ਹੁੰਦਾ ਕਿ ਜੀ ਆਹ ਸਾਡੀਆਂ ਪ੍ਰਾਪਤੀਆਂ ਨੇ, ਫਿਰ ਥੈਂਕ ਯੂ ਮੋਸ਼ਨ ਹੁੰਦਾ ਹੈ। ਸੋ ਥੈਂਕ ਯੂ ਮੋਸ਼ਨ ਦਾ ਜਵਾਬ ਜਿਹੜਾ ਉਹ ਪ੍ਰਾਈਮ ਮਿਨਿਸਟਰ ਨੇ ਦੇਣਾ ਹੁੰਦਾ ਔਰ ਪਹਿਲੀ ਵਾਰ ਇੰਡੀਅਨ ਪਾਰਲੀਮੈਂਟ ਦੀ ਹਿਸਟਰੀ 'ਚ ਐਸਾ ਹੋਇਆ ਕਿ ਮੋਦੀ ਜਿਹੜਾ ਉਹ ਡਰਦਿਆਂ, ਕਿਉਂਕਿ ਡਰਦਿਆਂ ਲਫ਼ਜ਼ ਮੈਂ ਇਸ ਲਈ ਕਿਹਾ ਕਿਉਂਕਿ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜੀ ਕੋਈ ਬਹੁਤ ਉਹਦੇ 'ਤੇ ਹਮਲਾ ਹੋਣਾ ਸੀ, ਮੋਦੀ ਤੇ ਉਹਦੀ ਜਾਨ ਨੂੰ ਖਤਰਾ ਸੀ, ਇਸ ਲਈ ਉਹ ਪਾਰਲੀਮੈਂਟ 'ਚ ਨਹੀਂ ਆਇਆ। ਇਹਦੇ 'ਤੇ ਵੀ ਉਹਨਾਂ ਨੇ ਕਿਹਾ ਵੀ ਜਾਂ ਤਾਂ ਸਪੀਕਰ ਦੱਸੇ ਵੀ ਖਤਰਾ ਕਿਹਦੇ ਤੋਂ ਸੀ, ਤੇ ਹੁਣ ਸਪੀਕਰ ਦੇ ਉੱਤੇ ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਵੀ ਦਿੱਤਾ ਹੋਇਆ। ਇਸ ਲਈ ਸਪੀਕਰ ਦੀ ਥਾਂ ਜਿਹੜਾ ਸੈਸ਼ਨ ਕੱਲ੍ਹ ਚੱਲਿਆ ਉਹਦੇ 'ਚ ਕੋਈ ਹੋਰ ਜਿਹੜਾ ਉਹ BJP ਦਾ ਬੈਠਾ ਆ ਕੇ। ਲੇਕਿਨ ਇਹ ਕਾਰਵਾਈ ਕਿਉਂਕਿ ਲਾਈਵ ਹੁੰਦੀ ਹੈ ਉਹਨਾਂ ਦੀ, ਉਦੋਂ ਦੀ ਇਹ ਵੀ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਉੱਥੋਂ ਬੰਦ ਕਰ ਦੇਣ। ਸੋ ਜਿਸ ਅੰਦਾਜ਼ ਦੇ ਵਿੱਚ ਸਰਕਾਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਦਬਾਅ ਬਣਿਆ ਹੋਇਆ ਕਿਉਂਕਿ ਜ਼ਾਹਰ ਹੈ ਕਿ ਵੀ ਖਬਰਾਂ ਤਾਂ ਉਹ ਡੀਲ ਦੀਆਂ ਹੋਣ ਜਾਂ ਫਿਊਚਰ 'ਚ ਕੀ ਹੋਏਗਾ, ਉਹ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਸੋਸ਼ਲ ਟਰੂਥ ਦੇ ਉੱਤੇ ਆਪਣਾ ਲਿਖਦਾ ਟਵੀਟ, ਫਿਰ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ ਬੈਠਾ ਲਿਖਦਾ, ਫਿਰ ਮੋਦੀ ਲਿਖਦਾ ਕਿ ਵੀ ਜੀ ਹੋ ਗਈ। ਇਹ ਟਰੰਪ ਨੇ ਹੀ ਇੰਕਸ਼ਾਫ ਕੀਤਾ ਪਿਛਲੇ ਦਿਨਾਂ 'ਚ ਕਿ ਜੀ ਇੰਡੀਆ ਦੇ ਨਾਲ ਟ੍ਰੇਡ ਡੀਲ ਹੋ ਗਈ। ਇੰਡੀਆ ਜਿਹੜਾ ਉਹ $500 ਬਿਲੀਅਨ ਦਾ ਸਟੱਫ ਅਮਰੀਕਾ ਤੋਂ ਖਰੀਦੇਗਾ ਅਗਲੇ 5 ਸਾਲਾਂ 'ਚ। ਰੂਸ ਦਾ ਤੇਲ ਬਿਲਕੁਲ ਬਾਏ ਨਹੀਂ ਕਰੇਗਾ ਔਰ ਅਮਰੀਕਾ ਜਿਹੜਾ 18 ਕਿ 19% ਟੈਰਿਫ ਲਾਏਗਾ ਇੰਡੀਆ ਦੀਆਂ ਚੀਜ਼ਾਂ 'ਤੇ, ਪਰ ਇੰਡੀਆ ਜਿਹੜਾ ਉਹ 0 ਟੈਰਿਫ ਲਾਏਗਾ। ਔਰ ਇਸ 'ਚ ਬੱਲੇ ਬੱਲੇ ਹੋ ਗਈ ਮੋਦੀ ਮਾਈ ਫਰੈਂਡ ਔਰ ਦੂਜਾ, ਔਰ ਉਹਨਾਂ ਨੇ ਨਾਲ ਦੀ ਨਾਲ ਇਸ ਦੇ ਉੱਤੇ ਹੁਣ ਮੋਦੀ ਨੇ ਜਿਹੜਾ ਅਸੀਂ ਡਿਸਕਸ ਕੀਤਾ ਕਿ ਬਿਨਾਂ ਕੁਛ ਕਿਹਾ ਉਹਨੇ ਕਿਹਾ ਜੀ ਅਸੀਂ ਮੈਂ 1 ਬਿਲੀਅਨ 400 ਮਿਲੀਅਨ ਲੋਕਾਂ ਵੱਲੋਂ ਟਰੰਪ ਦਾ ਥੈਂਕ ਯੂ ਕਰਦਾ ਹਾਂ ਔਰ ਬਹੁਤ ਮਿਹਰਬਾਨੀ ਔਰ ਬੜਾ ਤੁਸੀਂ ਵਰਲਡ ਲੀਡਰ ਦੇ ਤੌਰ 'ਤੇ ਦੁਨੀਆ 'ਚ ਪੀਸ ਲਿਆਉਣ ਲਈ ਟਰੰਪ ਜਨਾਬ ਤੁਸੀਂ ਇਹ ਕਰ ਰਹੇ ਹੋ ਉਹ ਕਰ ਰਹੇ ਹੋ। ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਇਹ ਚਰਚਾ 'ਚ ਆਇਆ ਔਰ ਥੋੜ੍ਹੇ ਬਹੁਤ ਜਿਹੜੇ ਉਹਨਾਂ ਦੇ ਆਪਣੇ ਇਕੋਨੋਮਿਸਟ ਨੇ ਉਹਨਾਂ ਨੇ ਵੀ ਕਿਹਾ ਕਿ ਵੀ ਇਹ ਤਾਂ ਹੋ ਕੀ ਰਿਹਾ ਔਰ ਇਹ ਹੋਣ ਲੱਗ ਗਿਆ। ਫਿਰ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੂੰ ਪੁੱਛਿਆ ਵੀ ਇਹ ਕੀ ਹੈ, ਉਹਨੇ ਜਿਹਨੂੰ ਕਹਿੰਦੇ ਨੇ ਟੂ ਪਾਸ ਦਾ ਬਕ, ਉਹਨੇ ਪਿਊਸ਼ ਜਿਹੜਾ ਉਸ ਦੇ ਹਵਾਲੇ ਕਰ ਦਿੱਤਾ ਕਿ ਜੀ ਇਹ ਜਿਹੜਾ ਕਮਰਸ ਮਿਨਿਸਟਰ ਹੈ ਉਹ ਜਵਾਬ ਦੇਗਾ। ਹੁਣ ਜੇ ਆਇਲ ਨਾ ਖਰੀਦਣ ਦੀ ਗੱਲ ਆਈ ਤਾਂ ਹੋਇਆ ਜੀ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ ਹੈ ਉਹ ਜਵਾਬ ਦੇ, ਪਰ ਅਲਟੀਮੇਟਲੀ ਇਹ ਵੀ ਆਇਆ ਕਿ ਜੀ 4-5 ਦਿਨਾਂ ਦੇ ਵਿੱਚ ਜੁਆਇੰਟ ਸਟੇਟਮੈਂਟ ਆਏਗੀ। ਜਦੋਂ ਪਹਿਲਾਂ ਟਰੰਪ ਨੇ ਟਰੂਥ ਸੋਸ਼ਲ 'ਤੇ ਉਹ ਜੁਆਇੰਟ ਸਟੇਟਮੈਂਟ ਵੀ ਆ ਗਈ, ਉਹਦੇ 'ਚ ਵੀ ਉਹੀ ਗੱਲਾਂ ਰਾਦਰ ਇਨ ਦਾ ਮੀਨ ਟਾਈਮ ਅਮਰੀਕਾ ਦੇ ਲੇਬਰ ਸੈਕਟਰੀ ਨੇ ਕਮਰਸ ਸੈਕਟਰੀ ਨੇ
ਇਹ ਵੀ ਇਨਕਸ਼ਾਫ ਕੀਤਾ ਕਿ ਅਮਰੀਕਾ ਦੇ ਫਾਰਮਰਸ ਦੇ ਕੋਲ ਹੁਣ ਉਹ ਬਿਲੀਅਨਰ ਹੋ ਜਾਣਗੇ। ਭਾਰਤ ਦੀ ਮੰਡੀ ਉਹਨਾਂ ਦੇ ਲਈ ਖੁੱਲ੍ਹ ਗਈ ਹੈ। ਸੋਇਆਬੀਨ ਆਇਲ ਵੀ ਜਾਏਗਾ, ਦੂਸਰਾ ਵੀ ਜਾਏਗਾ, ਫਰੈਸ਼ ਫਰੂਟ ਵੀ ਜਾਣਗੇ, ਦੂਸਰਾ ਵੀ ਜਾਏਗਾ। ਇਸ ਨੇ ਉੱਥੇ ਫਾਰਮਰਸ ਦੇ ਵਿੱਚ ਵੀ ਖਲਬਲੀ ਮਚਾ ਦਿੱਤੀ ਕਿ ਬਈ ਉਹ ਵੀ ਉਹਨਾਂ ਦੀਆਂ ਯੂਨੀਅਨ ਸਾਰੀਆਂ ਜਿਹੜੀਆਂ ਨੇ ਉਹ ਪ੍ਰੈਸ ਕਾਨਫਰੰਸ ਔਰ ਦੂਸਰੀਆਂ ਕਰਕੇ ਕਰ ਰਹੇ ਨੇ। ਔਰ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਹਾਲਾਂਕਿ ਜਿਹੜੀ ਫੁੱਲ ਫਲੈਜਡ ਫਿਰ ਇੰਡੀਆ ਨੇ ਕਹਿਣਾ ਸ਼ੁਰੂ ਕੀਤਾ ਜੀ ਅਜੇ ਇਹ ਜੁਆਇੰਟ ਸਟੇਟਮੈਂਟ ਹੈ, ਇਹਦੀਆਂ ਜਿਹੜੀਆਂ ਮਾਈਨਿਊਟ ਡੀਟੇਲਸ ਨੇ ਇਹ ਅਸੀਂ ਵਰਕਆਊਟ ਕਰ ਰਹੇ ਹਾਂ, ਇਹ ਮਾਰਚ ਦੇ ਐਂਡ ਤੱਕ ਆਏਗਾ। ਪਰ ਇਸ ਤੋਂ ਪਹਿਲਾਂ ਹੀ ਇਸ ਲੈਵਲ ਦੇ ਉੱਤੇ ਉੱਥੇ ਜਿਹੜਾ ਉਹ ਰੌਲਾ ਪਿਆ ਹੋਇਆ ਕਿ ਮੋਦੀ ਤਾਂ ਦੌੜ ਗਿਆ ਪਾਰਲੀਮੈਂਟ 'ਚ ਆਉਣ ਤੋਂ ਹੀ, ਉੱਥੋਂ ਉਹਨੇ ਜਹਾਜ਼ ਫੜਿਆ ਤੇ ਉਹ ਮਲੇਸ਼ੀਆ ਦੇ ਦੌਰੇ ਤੇ ਚੜਿਆ ਹੋਇਆ 2 ਦਿਨ 3 ਦਿਨ ਇੱਧਰ ਬਿਲਕੁਲ। ਔਰ ਇਸ ਵੇਲੇ ਕੋਈ ਮਿਨਿਸਟਰ ਕੋਈ ਦੂਜਾ ਇਹਨੂੰ ਡਿਫੈਂਡ ਨਹੀਂ ਕਰ ਪਾ ਰਿਹਾ। ਡਿਫੈਂਡ ਕਰਨਾ ਵੀ ਕੀ ਹੈ। ਔਰ ਈਵਨ ਲੀਡਰ ਆਫ ਦਾ ਆਪੋਜੀਸ਼ਨ ਨੇ ਕਿਹਾ ਕਿ ਵੀ ਇਹ ਤਾਂ ਭਾਰਤ ਮਾਤਾ ਨੂੰ ਵੇਚ ਦਿੱਤਾ ਅਮਰੀਕਾ ਦੇ ਕੋਲ, ਵੀ ਕੁਛ ਤਾਂ ਦੱਸੋ ਕੀ ਰੀਜ਼ਨ ਹੈ। ਔਰ ਇਹ ਵੀ ਸਾਰੇ ਜਿਹੜੀ ਚੱਲ ਰਹੀ ਹੈ ਡਿਬੇਟ ਇਸ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਵੀ ਟੋਟਲ ਐਬਜੈਕਟ ਸਰੈਂਡਰ। ਔਰ ਜੇ ਇਹ ਤਾਂ ਸਾਨੂੰ ਤਾਂ ਖੁਸ਼ੀ ਹੈ ਵੀ ਉਹਨਾਂ ਦਾ ਬੇੜਾ ਗਰਕ ਹੋ ਰਿਹਾ, ਪਰ ਕੋਈ ਵੀ ਬੰਦਾ ਇੱਕ ਨਿਊਟਰਲ ਵੀ ਇਹ ਦੇਖੇਗਾ ਕਿ ਵੀ ਇਹ ਕਿਸ ਕਿਸਮ ਦੀ ਡੀਲ ਹੈ ਜਿਹਦੇ 'ਚ ਤੁਹਾਡੇ ਤੇ 0% ਟੈਰਿਫ ਹੋਏਗਾ, ਤੁਸੀਂ 19% ਲਾਓਗੇ, ਤੁਸੀਂ 500 ਬਿਲੀਅਨ ਦਾ ਸੌਦਾ ਖਰੀਦੋਗੇ 100 ਬਿਲੀਅਨ ਪਰ ਈਅਰ, ਜਦੋਂ ਕਿ ਈਵਨ ਜਿਹੜਾ ਇੰਡੀਆ ਨੂੰ ਟ੍ਰੇਡ ਐਡਵਾਂਟੇਜ ਸੀ ਉਹ 42-43 ਬਿਲੀਅਨ ਡਾਲਰ ਦਾ ਸੀ। ਔਰ ਫਿਰ ਇਸ ਸਾਰੇ ਦੇ ਉੱਤੇ ਕਿ ਵੀ ਈਵਨ ਜਿਹੜਾ ਵਾਈਟ ਹਾਊਸ ਦੀ ਫਰਦਰ ਡੀਟੇਲ ਕਾਰਵਾਈ ਆਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 3 ਮਿਨਿਸਟਰ ਇਹ ਵਾਈਟ ਹਾਊਸ 'ਚ ਆਇਆ ਸੈਕਸ਼ਨ 4 ਮੋਨੀਟਰਿੰਗ ਐਂਡ ਰਿਕਮੈਂਡੇਸ਼ਨ ਕਿ ਇਹ ਜ਼ਬਾਨੀ ਕਲਾਮੀ ਨਹੀਂ ਹੈ ਕਿ ਜੀ ਈਰਾਨ ਤੋਂ ਜਿਹੜਾ ਹੈ ਇਹਦੇ ਤੋਂ ਰਸ਼ੀਆ ਤੋਂ ਬਿਲਕੁਲ ਆਇਲ ਨਹੀਂ ਖਰੀਦਣਾ। ਮੋਨੀਟਰਿੰਗ ਐਂਡ ਰਿਕਮੈਂਡੇਸ਼ਨਸ ਹੈ ਸੈਕਟਰੀ ਆਫ ਕਮਰਸ ਇਨ ਕੋਆਰਡੀਨੇਸ਼ਨ ਵਿਦ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਟ੍ਰੇਜਰੀ। 3 ਮਿਨਿਸਟਰ ਜਿਹੜੇ ਨੇ ਐਂਡ ਐਨੀ ਅਦਰ ਸੀਨੀਅਰ ਆਫੀਸ਼ੀਅਲ ਆਫ ਸੈਕਟਰੀ ਆਫ ਕਮਰਸ ਡੀਮਸ ਐਪਰੋਪਰੀਏਟ shall monitor whether India resumes directly or indirectly importing Russian Federation oil as defined in Section 7 of Executive Order 14329. If the Secretary of Commerce finds that India has resumed directly or indirectly importing Russian Federation oil, the Secretary of State, in consultation with Secretary of Treasury, the Secretary of Commerce, the Secretary of Homeland Security, United States Trade Representative, the Assistant to the President for National Security Affairs, the Assistant to the President for Economical Policy, and Assistant to the President and Senior Counsel for Trade and Manufacturing shall recommend whether and to what extent I should take additional action as to India, including whether I should reimpose the additional ad valorem rate of duty of 25% on ਇੰਪੋਰਟਸ ਆਫ ਆਰਟੀਕਲਸ ਆਫ। ਇਹ ਉਹਦੀ ਡੀਟੇਲ ਹੈ ਕਿ ਵੀ ਆ 4 ਮਿਨਿਸਟਰ ਅਲੋਂਗ ਵਿਦ ਸੀਨੀਅਰ ਇਹ ਮੋਨੀਟਰ ਕਰਨਗੇ ਕਿ ਇੰਡੀਆ ਰਸ਼ੀਅਨ ਆਇਲ ਤਾਂ ਨਹੀਂ ਬਾਏ ਕਰ ਰਿਹਾ। ਜੇ ਕਰ ਰਿਹਾ ਤਾਂ ਉਹਨੇ ਕਿਹਾ ਵੀ ਫਿਰ ਇਹ ਮੇਰੀ ਅਥਾਰਟੀ ਹੋਏਗੀ ਕਿ 25% ਜਿਹੜਾ ਉਹਨਾਂ ਨੂੰ ਹੁਣ ਰਾਹਤ ਦਿੱਤੀ ਹੈ ਕਿ ਵੀ ਇਹ ਤੁਸੀਂ ਰਸ਼ੀਅਨ ਆਇਲ ਨਹੀਂ ਖਰੀਦੋਗੇ, ਉਹਨੂੰ ਵਾਪਸ ਇੰਪੋਜ਼ ਕਰਨਾ। ਸੋ ਜ਼ਾਹਰ ਹੈ ਵੀ ਹੁਣ ਇਹ ਜਿਹੜਾ ਕੰਪਲੀਟ ਸਰੈਂਡਰ ਹੈ ਇਹਦੇ ਬਿਹਾਈਂਡ ਕੀ ਹੈ। 3 ਰੀਜ਼ਨ ਜਿਹੜੇ ਪਾਰਟਿਕੂਲਰਲੀ ਇਹਨਾਂ ਨੂੰ ਅਸੀਂ ਡਿਸਕਸ ਕਰਾਂਗੇ, ਪਰ ਇੱਕ ਵਾਰ ਫਿਰ ਮੈਂ ਇਹ ਦੁਹਰਾਉਣਾ ਚਾਹੁੰਦਾ ਕਿ ਵੀ ਕਿਵੇਂ ਇਹ ਸਰੈਂਡਰ ਹੈ ਟੋਟਲ। ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਕਹਿੰਦਾ US ਟ੍ਰੇਡ ਡੀਲ ਕੰਪਰੋਮਾਈਜ਼ਸ ਇੰਡੀਆਜ਼ ਐਨਰਜੀ ਐਂਡ ਡਾਟਾ ਸਿਕਿਉਰਿਟੀ, ਫਾਰਮਰਸ ਫਿਊਚਰ, ਕਿ ਕਿਸਾਨਾਂ ਦਾ ਭਵਿੱਖ ਵੀ ਔਰ ਇੰਡੀਆ ਦੀ ਐਨਰਜੀ ਐਂਡ ਡਾਟਾ ਸਿਕਿਉਰਿਟੀ ਇਸ ਦੇ ਨਾਲ ਕੰਪਰੋਮਾਈਜ਼ ਹੈ। ਹੁਣ ਸ਼ਸ਼ੀ ਥਰੂਰ ਜਿਹੜਾ ਆਪਰੇਸ਼ਨ ਸੰਦੂਰ ਨੂੰ ਬਹੁਤ ਵੱਡੀ ਕਾਮਯਾਬੀ ਦੱਸ ਕੇ ਉਹ 60 ਦੇ ਕਰੀਬ ਆਪਣੇ ਡੈਲੀਗੇਟਸ ਨੂੰ ਲੈ ਕੇ ਔਰ 40 ਮੁਲਕਾਂ 'ਚ ਫਿਰਿਆ ਜੀ ਸਾਡੀ ਬਹੁਤ ਕਾਮਯਾਬੀ ਹੈ ਆਪਰੇਸ਼ਨ ਸੰਦੂਰ 'ਚ। ਹੁਣ ਉਹਦਾ ਇਹ ਹੈ ਇੰਡੋ US ਇੰਟਰਮ ਟ੍ਰੇਡ ਡੀਲ ਲੁਕਸ ਲਾਈਕ ਪ੍ਰੀ ਕਮਿਟਡ ਪਰਚੇਜ਼ ਐਗਰੀਮੈਂਟ, ਕਿ ਇਹ ਡੀਲ ਨਹੀਂ ਹੈ, ਇਹ ਤਾਂ ਕਮਿਟਮੈਂਟ ਹੈ ਇੰਡੀਆ ਦੀ ਕਿ ਬਈ ਅਸੀਂ ਜਿਹੜਾ ਇਹ ਤੁਹਾਡੇ ਤੋਂ ਖਰੀਦਾਂਗੇ ਹੀ ਖਰੀਦਾਂਗੇ। ਫਿਰ ਭਾਰਤੀ ਕਿਸਾਨ ਯੂਨੀਅਨ ਅਪੋਜ਼ਿਸ ਡੀਲ ਵਿਦ US ਟੂ ਬਰਨ ਐਫੇਜਿਸ ਆਫ ਮੋਦੀ।
ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਵੀ ਇਹ ਅਸੀਂ ਇਸ ਦਾ ਖੁੱਲ੍ਹ ਕੇ ਵਿਰੋਧ ਕਰਦੇ ਹਾਂ ਇਸ ਡੀਲ ਦਾ, ਔਰ ਅਸੀਂ ਮੋਦੀ ਦੇ ਪੁਤਲੇ ਸਾੜਾਂਗੇ, ਔਰ ਆਲਰੇਡੀ ਸਾਰੇ ਵਰਕਅਪ ਹੋ ਰਹੇ ਨੇ। ਹੁਣ ਮੁਲਾਇਮ ਸਿੰਘ ਯਾਦਵ ਔਰ ਦੂਸਰੇ ਐਮਪੀਆਂ ਨੇ ਪਾਰਲੀਮੈਂਟ 'ਚ ਕਿਹਾ one sided deal will flood Indian markets with US products, says MPs, ਕਿ ਵੀ US ਦੇ ਪ੍ਰੋਡਕਟ ਆਣਗੇ, ਉਹਨਾਂ ਨੇ ਮਾਰਕੀਟ ਜਿਹੜੀ ਆ ਭਰ ਦੇਣੀ ਹੈ ਤੇ ਕਿਸਾਨਾਂ ਦਾ ਜਾਂ ਇੱਥੇ ਤਾਂ ਬੁਰਾ ਹਾਲ ਹੋ ਜਾਏਗਾ। ਔਰ no deal but US steel, ਕਾਂਗਰਸ dig at center over Indo-US trade, ਉਹਨਾਂ ਨੇ ਕਿਹਾ no deal but US steel, ਇਹ ਤਾਂ ਚੋਰੀ ਹੋ ਗਿਆ, ਭਾਰਤ ਮਾਤਾ ਨੂੰ ਚੁੱਕ ਕੇ ਲੈ ਗਏ, ਔਰ ਕੋਈ ਡੀਲ ਡੂਲ ਨਹੀਂ ਹੈ। ਵੇ ਜਿਹੜਾ ਇਸ ਦੇ ਉੱਤੇ ਜਿਹੜਾ ਉਹਨਾਂ ਦਾ ਫੋਰਨ ਸੈਕਟਰੀ ਹੈ ਇੰਡੀਆ ਦਾ, ਉਹ ਅੱਗੋਂ ਡਿਫੈਂਸ ਦੇ ਰਿਹਾ, ਟ੍ਰੇਡ ਡੀਲ ਵਿਦ US ਬੈਸਟ ਪੋਸੀਬਲ ਐਮਿਡ ਸ਼ਿਫਟਿੰਗ ਗਲੋਬਲ ਆਰਡਰ, ਫੋਰਨ ਸੈਕਟਰੀ ਟੈਲਸ ਹਾਊਸ ਪੈਨਲ ਕਿ ਜੀ ਜੋ ਐਗਜ਼ਿਸਟਿੰਗ ਕੰਡੀਸ਼ਨ ਨੇ ਉਹਦੇ 'ਚ ਅਸੀਂ ਜੋ ਬੈਸਟ ਕਰ ਸਕਦੇ ਸੀ ਉਹ ਕੀਤਾ। ਔਰ ਈਵਨ ਰਸ਼ੀਆ ਨੇ ਵੀ ਇਸ ਦੇ ਉੱਤੇ ਜਿਹੜੀ ਹੈਰਾਨੀ ਪ੍ਰਗਟ ਕਰਦਿਆਂ ਇਹ ਕਿਹਾ ਕਿ ਵੀ ਟਰੰਪ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਕਿਹਾ ਕਿ ਵੀ ਉਹ ਇੰਡੀਆ ਰਸ਼ੀਆ ਦਾ ਆਇਲ ਨਹੀਂ ਬਾਏ ਕਰੇਗਾ। ਲੇਕਿਨ ਨਾਲ ਦੀ ਨਾਲ ਇਹ ਹੈ ਕਿ ਫੋਰਨ ਸੈਕਟਰੀ ਮਿਸਰੀ ਡਜ਼ ਨਾਟ ਰਿਫਿਊਟ ਟਰੰਪ ਕਲੇਮ, ਸੇਜ਼ ਨੈਸ਼ਨਲ ਇੰਟਰਸਟ ਗਾਈਡ ਆਇਲ ਇੰਪੋਰਟਸ। ਫੋਰਨ ਸੈਕਟਰੀ ਨੇ ਇੰਨਾ ਕਿ ਕਿਹਾ ਜੀ ਜਿਹੜਾ ਨੈਸ਼ਨਲ ਇੰਟਰਸਟ ਹੈ ਉਹੀ ਗਾਈਡ ਕਰਦਾ। ਹੁਣ ਅਸੀਂ ਕੁਇਕਲੀ ਇਸ ਦੇ ਉੱਤੇ ਦੇਖਦੇ ਹਾਂ, ਅੱਜ ਕੱਲ੍ਹ ਜਿਸ ਦੀ ਸਭ ਤੋਂ ਵੱਡੀ ਚਰਚਾ ਹੈ ਔਰ 9 ਮੁਲਕਾਂ ਦੇ ਵਿੱਚ ਆਲਰੇਡੀ ਜਿਹਨੇ ਕੁਰਹਾਮ ਮਚਾਇਆ ਉਹ ਹੈ ਐਪਸਟਾਈਨ ਫਾਈਲਸ। ਜੀ ਹੁਣ ਐਪਸਟਾਈਨ ਦੀ ਕਹਾਣੀ ਆਲਮੋਸਟ ਹਰ ਇੱਕ ਨੂੰ ਪਤਾ ਹੈ ਕਿ ਵੀ ਉਹ ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਫਰੰਟ ਸੀ, ਬਦ ਅਖਲਾਕ ਬਦ ਕਰੈਕਟਰ ਬੰਦਾ, ਇੱਕ ਵੱਡਾ ਘਰ ਇੱਥੇ ਲਿਆ ਹੋਇਆ ਸੀ ਨਿਊਯਾਰਕ 'ਚ, ਇੱਕ ਆਈਲੈਂਡ ਦੇ ਵਿੱਚ ਜਿਹੜਾ ਇੱਕ ਵੱਡਾ ਠਿਕਾਣਾ ਲੈ ਕੇ, ਔਰ ਜਿਹਦੇ 'ਚ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਜਿਹੜੀ 10-11 ਸਾਲ ਤੋਂ ਲੈ ਕੇ ਜਿਹੜੀਆਂ ਉਹ 18 ਤੋਂ ਘੱਟ ਤੱਕ ਜਿਹੜੀ ਕਿ ਐਡਲਟ ਲੀਗਲ ਏਜ ਹੈ, ਕਿਵੇਂ ਉਹਨਾਂ ਦੇ ਨਾਲ ਜਿਹੜੇ ਅੱਡ-ਅੱਡ ਮੁਲਕਾਂ ਦੇ ਸਫੀਰ, ਉਹਨਾਂ ਦੇ ਪ੍ਰੈਜ਼ੀਡੈਂਟ ਔਰ ਈਵਨ ਬਹੁਤ ਸਾਰੇ ਹਾਇਰ ਅਪਸ, ਔਰ ਇਹ ਸਕੈਂਡਲ ਕਿੰਨਾ ਚਿਰ ਚੱਲਦਾ ਰਿਹਾ। 2000 ਸ਼ਾਇਦ 8 ਦੇ ਵਿੱਚ ਦੂਜੀ ਉਹਦੀ ਕਨਵਿਕਸ਼ਨ ਹੋਈ, ਜੇਲ੍ਹ ਸੀ, ਲੇਕਿਨ ਇਹਦੇ ਉਹਨੂੰ ਚਾਰਜ ਕੀਤਾ ਜਿਹੜਾ ਉਸ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਕਿਵੇਂ ਉਹ ਐਕਟਿਵ ਰਿਹਾ। ਬਾਅਦ ਦੇ ਵਿੱਚ ਜਦੋਂ 2016 ਜਾਂ ਦੂਜੇ 'ਚ ਉਹ ਫੜਿਆ ਵੀ ਗਿਆ ਤੇ ਬਾਅਦ 'ਚ ਉਹਦਾ ਹੋਇਆ ਜੋ ਉਹਨੇ ਜੇਲ੍ਹ ਸੁਸਾਈਡ ਕਰ ਲਿਆ। ਹਾਲਾਂਕਿ ਇਸ ਗੱਲ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ ਕਿ ਵੀ ਉਹਨੂੰ ਜੇਲ੍ਹ 'ਚ ਹੀ ਮਾਰਿਆ ਗਿਆ, ਅਮਰੀਕਨ ਜੇਲ੍ਹ 'ਚ, ਲੇਕਿਨ ਉਸ ਦੇ ਕਈ ਮਿਲੀਅਨ ਉਸ ਦੇ ਜਿਹੜੇ ਡਾਕੂਮੈਂਟ ਨੇ ਜਿਹਨਾਂ ਉਹ ਹੈਡ ਆਫ ਦਾ ਸਟੇਟਸ ਜਾਂ ਦੂਜਿਆਂ ਨੂੰ ਉੱਥੇ ਆਈਲੈਂਡ 'ਚ ਲਿਜਾਂਦਾ ਸੀ, ਕੈਮਰੇ ਲੱਗੇ ਹੁੰਦੇ ਸੀ ਉਹਨਾਂ ਦਾ, ਉਹ ਸਾਰਾ ਜਿਹੜਾ ਉਹ ਪਿਕਚਰਸ ਕਰਕੇ ਔਰ ਉਹਨਾਂ ਦੀਆਂ ਫਾਈਲਸ ਬਣਾ ਕੇ ਜਾਂ ਦੂਜੇ, ਔਰ ਕਿਵੇਂ ਉਹਦੇ 'ਚ ਕਿਸ ਲੈਵਲ ਦੇ ਲੋਕ ਸ਼ਾਮਲ ਹੋਏ। ਪਹਿਲਾਂ ਤਾਂ ਇਹਦਾ ਅਸੀਂ ਫਾਲੋ ਆਊਟ ਦੇਖਦੇ ਕਿਉਂਕਿ ਪਹਿਲਾਂ ਤਾਂ ਕਾਫੀ ਦੇਰ ਜਸਟਿਸ ਡਿਪਾਰਟਮੈਂਟ ਨੇ, ਸਟੇਟ ਡਿਪਾਰਟਮੈਂਟ ਨੇ ਕਾਫੀ ਕੁਝ ਦੱਬ ਛੱਡਿਆ, ਪਰ ਅਗੇਨ ਇਹ ਜਿਹੜਾ ਕੋਰਟ ਆਰਡਰ ਰਾਹੀਂ ਔਰ US ਕਾਂਗਰਸ ਨੇ ਆਇਆ ਵੀ ਡਾਕੂਮੈਂਟ ਰਿਲੀਜ਼ ਕਰੋ, ਅਜੇ ਵੀ ਬਹੁਤ ਸਾਰੇ ਜਿਹੜੇ ਨੇ ਪੇਪਰ ਉਹਨਾਂ ਦੇ ਵਿੱਚ ਅਦਲਾ ਬਦਲੀ ਔਰ ਦੂਸਰਾ, ਔਰ ਇਹ ਮੈਂਸ਼ਨ ਕੀਤਾ ਜਾਂਦਾ ਹੈ ਕਿ ਈਵਨ ਐਪਸਟਾਈਨ ਫਾਈਲ ਦੇ ਵਿੱਚ ਮੋਦੀ ਦਾ ਨਾਮ 32 ਵਾਰ ਆਇਆ, ਮੋਦੀ ਔਰ ਐਪਸਟਾਈਨ ਦੇ ਨਾਲ, ਕਿਉਂਕਿ ਇਹ ਇਖਲਾਕਹੀਨ ਲੋਕ ਨੇ। ਆਲਰੇਡੀ ਸੁਬਰਾਮਨੀਅਮ ਸਵਾਮੀ ਵਰਗਾ ਇਹ ਜਦੋਂ ਕਹਿੰਦਾ ਰਿਹਾ ਅੱਜ ਤੋਂ ਐਪਸਟਾਈਨ ਫਾਈਲਸ ਤਾਂ ਹੋਣਾ ਹੀ ਆ, ਉਹ ਤਾਂ ਕਈ ਸਾਲਾਂ ਤੋਂ ਇਹ ਕਹਿ ਰਿਹਾ ਸੀ ਕਿ ਮੋਦੀ ਜਿਹੜਾ ਇਹ ਅਮਰੀਕਾ ਨੇ ਇਹਦੀ ਧੌਣ ਮਰੋੜੀ ਹੋਈ ਹੈ, ਇਹ ਬਦ ਅਖਲਾਕ ਆਦਮੀ ਹੈ ਉੱਥੇ ਜੋ ਕਰਦਾ ਰਿਹਾ, ਔਰ ਉਹਦੇ ਥੱਲੇ ਹੀ ਇਹ ਹੁੰਦਾ। ਹੁਣ ਇਹ ਵੀ ਸਾਹਮਣੇ ਆਇਆ ਕਿ ਹਰਦੀਪ ਪੁਰੀ ਜਿਹੜਾ ਇੰਡੀਆ ਦਾ ਐਂਬੈਸਡਰ ਸੀ ਇੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਨਿਊਯਾਰਕ, ਔਰ ਰਿਟਾਇਰ ਹੋਣ ਦੇ 6 ਮਹੀਨੇ ਦੇ ਵਿੱਚ ਹੀ BJP ਉਹਨੇ ਜੁਆਇਨ ਕੀਤੀ, ਉਹ ਖੁਦ ਮੰਨਿਆ ਕਿ ਜੀ ਮੈਂ 4 ਵਾਰ ਐਪਸਟਾਈਨ ਦੇ ਨਾਲ ਮੁਲਾਕਾਤਾਂ ਕੀਤੀਆਂ। ਹੁਣ ਮੁਲਾਕਾਤਾਂ ਜਿਹੜੀਆਂ ਨੇ ਉਹ ਅਖੰਡ ਪਾਠ ਰੱਖਣ ਲਈ ਤਾਂ ਨਹੀਂ, ਜਾਂ ਜਿਹੜਾ ਡਰਾਮਾ ਕੀਤਾ ਜੀ ਕਿ ਮਹਾਰਾਜ ਦੀਆਂ ਜੁੱਤੀਆਂ ਤੇ ਦੂਸਰੀਆਂ ਜਿਹੜੀਆਂ ਨੇ ਉਹ ਮੇਰੇ ਟੱਬਰ ਕੋਲ ਸੀ ਤੇ ਮੈਂ ਉਹ ਬੜਾ ਸਿਰ ਨੂੰ ਲਾ ਲਾ ਕੇ ਪਟਨਾ ਸਾਹਿਬ, ਇਹ ਸਾਰੇ ਬਦ ਅਖਲਾਕ ਲੋਕ। ਹੁਣ ਪਹਿਲਾਂ ਤਾਂ ਐਪਸਟਾਈਨ ਫਾਈਲਸ ਨੇ ਜਿਹੜੇ ਖੁਲਾਸੇ ਕੀਤੇ ਨੇ 10 ਦੇਸ਼ਾਂ ਵਿੱਚ 15 ਤੋਂ ਜ਼ਿਆਦਾ ਵੱਡੇ ਅਹੁਦੇਦਾਰ ਅਸਤੀਫਾ ਦੇ ਚੁੱਕੇ ਨੇ ਜਾਂ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਐਪਸਟਾਈਨ ਕੇਸ ਨਾਲ ਜੁੜੇ ਇੱਕ ਸਾਬਕਾ ਰਾਜਦੂਤ ਨੂੰ ਨਿਯੁਕਤ ਕਰਨ ਲਈ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ। ਹੁਣ ਮਿਸਟਰ ਸਟਾਰਕ ਨੇ ਮਾਫੀ ਮੰਗੀ ਹੈ ਕਿਉਂਕਿ ਇੱਕ ਜਿਹੜਾ ਐਂਬੈਸਡਰ ਉਹਨੇ ਲਾਇਆ ਸੀ ਉਹਦੀਆਂ ਕਰਤੂਤਾਂ ਸਾਹਮਣੇ ਆਈਆਂ ਨੇ। ਫਰਾਂਸ ਦੇ ਇੱਕ ਸਾਬਕਾ ਮੰਤਰੀ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਸੀ, ਉਹਨੂੰ ਸਪੀਨਾ ਇਸ਼ੂ ਕੀਤੀ। ਇਹ ਫਰਾਂਸ ਦੇ ਵਿੱਚ ਹੈ ਕਿਉਂਕਿ ਸਾਰੇ ਮੁਲਕਾਂ ਨੇ ਦੇਖਿਆ ਕਿ ਭਾਈ ਇਹ ਤਾਂ ਬਦਅਖਲਾਕੀ ਦਾ ਕੀ ਲੈਵਲ ਸੀ। ਪੋਲੈਂਡ, ਲਾਤਵੀਆ, ਤੁਰਕੀ ਨੇ, ਕਿਉਂਕਿ ਉਹ ਬੱਚੀਆਂ ਜਿਹੜੀਆਂ ਨੇ ਦੁਨੀਆ ਭਰ ਚੋਂ ਸਮਗਲ ਕੀਤੀਆਂ ਜਾ ਰਹੀਆਂ ਸੀ। ਇੱਕ ਐਕਸ ਮਾਡਲ ਔਰ ਐਕਟਰੈਸ ਜਿਹੜੀ ਯੂਕੇ ਦੀ, ਜਿਹੜੀ ਇਹ ਸਾਰੇ ਦੇ ਵਿੱਚ ਉਹਦੀ ਭਾਈਵਾਲ ਸੀ ਔਰ ਕਿੰਨਿਆਂ ਨੂੰ ਰਿਕਰੂਟ ਕੀਤਾ ਹੋਇਆ ਸੀ, ਉਹ ਸਾਰੇ ਜਿਹੜੇ ਨੇ, ਕਿਉਂਕਿ ਇਹਨਾਂ ਮੁਲਕਾਂ 'ਚ ਪੋਲੈਂਡ, ਲਾਤਵੀਆ, ਤੁਰਕੀ ਮੁਲਕਾਂ ਦੀਆਂ ਬੱਚੀਆਂ ਵੀ ਸੀ, ਉਹਨਾਂ ਨੇ ਇਸ ਨੂੰ ਹਿਊਮਨ ਟ੍ਰੈਫਿਕਿੰਗ ਦੇ ਥੱਲੇ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ। ਨਾਰਵੇ ਦੀ ਕਰਾਊਨ ਪ੍ਰਿੰਸੈਸ ਨੇ ਵੀ ਜਨਤਕ ਤੌਰ ਤੇ ਮੁਆਫੀ ਮੰਗੀ ਹੈ ਕਿਉਂਕਿ ਉਹਦਾ ਨਾਂ ਵੀ ਇਸ ਦੇ ਨਾਲ ਜੁੜਿਆ। ਉਹਨੇ ਕਿਹਾ ਜੀ ਸ਼ਾਹੀ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਿਆ। ਬਿਲ ਗੇਟਸ ਜਿਹੜਾ ਬਿਲੀਅਨਰ ਦੁਨੀਆ ਦਾ ਪਹਿਲੇ ਦੂਜੇ ਨੰਬਰ ਦਾ, ਉਹ ਵੀ ਐਪਸਟਾਈਨ ਫਾਈਲ ਦੇ ਵਿੱਚ ਆਇਆ ਔਰ ਛੋਟੀਆਂ ਬੱਚੀਆਂ ਨਾਲ ਉਸ ਦੀਆਂ ਜਿਹੜੀਆਂ ਵੀਡੀਓਜ਼ ਨੇ ਸਾਹਮਣੇ ਆਈਆਂ ਔਰ ਉਹਨੇ ਵੀ ਆਪਣੇ ਬੋਰਡ ਤੋਂ ਉਹਨੂੰ ਅਸਤੀਫਾ ਦੇਣਾ ਪਿਆ। ਇਜ਼ਰਾਈਲ ਦੇ ਸਾਬਕਾ ਹੈ ਹੀ ਆਪਰੇਸ਼ਨ ਹੀ ਮੋਸਾਦ ਦਾ ਸੀ, ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਦਾ। ਹੁਣ ਭਾਰਤ ਦਾ ਹਾਲ ਦੇਖ ਲਓ ਕਿ ਮੋਦੀ ਦਾ ਨਾਂ 34 ਵਾਰ ਐਪਸਟਾਈਨ ਫਾਈਲਸ ਦੇ ਵਿੱਚ ਆਇਆ। ਹਰਦੀਪ ਪੁਰੀ ਨੇ ਤਾਂ ਇਹ ਕਿਹਾ ਜੀ ਮੈਂ ਤੇ ਐਪਸਟਾਈਨ ਦੇ ਨਾਲ ਡਿਜੀਟਲ ਇੰਡੀਆ 'ਤੇ ਕੰਮ ਕਰ ਰਿਹਾ ਸੀ। ਬਾਕੀ ਦੁਨੀਆ 'ਚ ਅਸਤੀਫੇ ਤੇ ਮੁਆਫੀ ਤੇ ਦੂਜੇ ਚੱਲ ਰਹੀਆਂ ਨੇ, ਪਰ ਇੱਧਰ ਜਿਹੜਾ ਟੋਟਲ ਪਾਰਟ। ਸੋ ਇੱਕ ਰੀਜ਼ਨ ਕਿ ਅਜੇ ਕੁਛ ਝਲਕ ਦਿਖਾਇਆ ਗਿਆ ਹੈ ਕਿ ਜੀ 6 ਈਮੇਲਸ ਰਿਲੀਜ਼ ਹੋਈਆਂ ਜਿਹੜੀਆਂ ਅਨਿਲ ਅੰਬਾਨੀ ਜਿਹੜਾ ਐਪਸਟਾਈਨ ਨਾਲ ਡੀਲ ਕਰ ਰਿਹਾ ਸੀ, ਜਿਹਦੇ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਐਪਸਟਾਈਨ ਨੇ ਰਾਹੀਂ ਮੋਦੀ ਨੂੰ ਇਹ ਕਿਹਾ ਗਿਆ ਕਿ ਤੂੰ ਪਹਿਲਾਂ ਇਜ਼ਰਾਈਲ ਜਾ। ਫਿਰ ਉਹਦੇ 'ਚ ਕਿਹਾ ਗਿਆ ਜੀ ਉਹ ਗਿਆ ਤੇ ਉੱਥੇ ਉਹਨੇ ਪ੍ਰੈਜ਼ੀਡੈਂਟ ਟਰੰਪ ਦੇ ਲਈ ਡਾਂਸ ਤੇ ਗਾਣਾ ਗਾਇਆ। ਮਤਲਬ ਇਹ ਹੈ, ਹਾਲਾਂਕਿ ਇਹ ਫਰੇਜ਼ ਹੁੰਦਾ ਕਿ ਜੀ ਉਹਨੇ ਉਹਦੀ ਜਿਹੜੀ ਹੈ ਉਸ 'ਤੇ ਗੁਣ ਗਾਇਨ ਕੀਤਾ। ਸੋ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਇੰਡੀਆ ਦਾ ਜਿਹੜਾ ਇਜ਼ਰਾਈਲ ਗਿਆ ਔਰ ਇਹਦੀ ਪ੍ਰੂਫ ਇਹ ਹੈ ਕਿ ਐਪਸਟਾਈਨ ਦੇ ਕਹਿਣ 'ਤੇ ਦੌਰਾ ਕੀਤਾ। ਹੁਣ ਹਰਦੀਪ ਪੁਰੀ ਨੇ ਜਿਹੜਾ ਯੂਨੀਅਨ ਮਿਨਿਸਟਰ ਹਰਦੀਪ ਪੁਰੀ ਐਕਨੋਲੇਜਸ ਐਪਸਟਾਈਨ ਮੀਟਿੰਗ ਸੇਜ਼ ਰਾਹੁਲ ਗਾਂਧੀ। ਉਹ ਕਹਿੰਦੇ ਰਾਹੁਲ ਗਾਂਧੀ ਮੇਰੇ 'ਤੇ ਐਵੇਂ ਇਲਜ਼ਾਮਬਾਜ਼ੀਆਂ ਕਰ ਰਿਹਾ ਹੈ, ਮੈਂ ਤਾਂ 4 ਵਾਰ ਗਿਆ, ਮੈਂ ਤਾਂ ਜਿਹੜਾ ਉਹ ਡਿਜੀਟਲ ਇੰਡੀਆ ਲਈ ਕੰਮ ਕਰਦਾ ਸੀ ਔਰ ਫਲਾਣੇ ਲਈ ਕੰਮ ਕਰਦਾ ਸੀ। ਔਰ ਇਸ ਦੇ ਉੱਤੇ ਉਹ ਜਿਹੜਾ ਪਵਨ ਖੇੜਾ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ ਕਿਹਾ ਕਿ ਭਾਈ ਇਹ ਪਹਿਲਾਂ ਹਰਦੀਪ ਪੁਰੀ ਦੱਸੇ ਕਿ ਉਹਨੂੰ ਰੀਡ ਹਾਫਮੈਨ ਦੇ ਨਾਲ ਕਿਹਨੇ ਮਿਲਵਾਇਆ, ਉਹ ਐਪਸਟਾਈਨ ਦੇ ਨਾਲ ਕਿਵੇਂ ਈਮੇਲਸ ਰਾਹੀਂ ਉਹ ਰਾਬਤੇ 'ਚ ਸੀ। ਫਿਰ ਉਹਨਾਂ ਨੇ 6 ਸਵਾਲ ਉਹਨੇ ਪੁੱਛੇ ਨੇ ਕਿ ਪਹਿਲੀ ਵਾਰੀ ਕਿਵੇਂ ਉਹਦੀ ਐਪਸਟਾਈਨ ਦੇ ਨਾਲ ਮੁਲਾਕਾਤ ਹੋਈ, ਕੀ ਐਪਸਟੀਨ ਹੀ ਉਹ ਕੰਟੈਕਟ ਸੀ ਜਿਹਨੇ ਰੀਡ ਹਾਫਮੈਨ ਦੇ ਨਾਲ ਮੁਲਾਕਾਤ ਕਰਵਾਈ, ਹਰਦੀਪ ਉਸ ਮੁਲਾਕਾਤ ਦੀ ਜਾਣਕਾਰੀ ਦੇਣ ਤੋਂ ਕਿਉਂ ਭੱਜ ਰਹੇ ਨੇ, ਔਰ ਐਪਸਟੀਨ ਦੇ ਵਿੱਚ ਮੋਦੀ ਨੂੰ ਦੋਸਤ ਕਰਕੇ ਐਡਰੈਸ ਕੀਤਾ ਗਿਆ, ਔਰ ਕੀ ਐਪਸਟੀਨ ਹਰਦੀਪ ਲਈ ਕੀ ਕਰਵਾ ਰਿਹਾ ਸੀ। ਸੋ ਜ਼ਾਹਰ ਹੈ ਵੀ ਇਸ ਵੇਲੇ ਇੱਕ ਜਿਹੜਾ ਵੱਡਾ ਰੀਜ਼ਨ ਜਿਹੜੇ ਉੱਥੇ ਸਮਝਦੇ ਨੇ ਵੀ ਅਜੇ ਇਹ ਗੋੜੇ 'ਚੋਂ ਪੌਣੀ ਛੋਹਣ ਵਾਂਗ ਹੈ। ਮੋਦੀ ਦੇ ਖਿਲਾਫ ਐਸਾ ਕੁਛ ਹੈ ਇਸ ਦੀਆਂ ਕਰਤੂਤਾਂ ਦਾ, ਔਰ ਇਹ ਬਾਕੀ ਵੀ ਹੋਰ ਕਿੰਨੇ ਕੁ ਇਨਵੋਲਵ ਹੋ ਸਕਦੇ ਨੇ। ਵੀ ਇੱਕ ਰੀਜ਼ਨ ਇਹ ਹੈ ਵੀ ਇਹਨੇ ਟੋਟਲ ਉਹ ਫੜਿਆ ਹੋਇਆ ਧੌਣ ਤੋਂ। ਹਾਲਾਂਕਿ ਟਰੰਪ ਦਾ ਆਪਣਾ ਨਾਂ ਉਹਦੇ 'ਚ ਹੈ, ਲੇਕਿਨ ਟਰੰਪ ਨੂੰ ਤਾਂ ਪਰਵਾਹ ਨਹੀਂ ਹੈ, ਉਹ ਤਾਂ ਕਹਿੰਦਾ ਉਹ ਫੇਕ ਨਿਊਜ਼ ਕਰਦਾ, ਪਰ ਹਕੀਕਤਨ ਤੇ ਜੋ ਚੱਲ ਰਿਹਾ। ਦੂਸਰਾ ਪਾਰਟ ਇਹ ਵੀ ਆ ਰਿਹਾ ਕਿ ਵੀ ਅਡਾਨੀ ਦੇ ਖਿਲਾਫ ਜਿਹੜਾ ਕੇਸ ਹੈ ਇੱਥੇ, ਔਰ ਜੋ ਸਾਰਾ ਉਸ ਦੇ ਵਿੱਚ 1 ਸਾਲ ਤਾਂ ਸਮਨ ਸਰਵ ਨਹੀਂ ਕਰਨ ਦਿੱਤੇ ਗਏ। ਹੁਣ ਜੇ ਹੋਏ ਹੀ ਹੋਏ ਨੇ ਕਿ ਭਾਈ ਹੋਰ ਵੀ ਐਸਾ ਕੁਛ ਹੈ ਜਿਹੜਾ ਵਰਤਿਆ ਜਾ ਰਿਹਾ। ਥਰਡ ਪਾਰਟ ਜਿਹਦੇ ਬਾਰੇ ਹਾਲਾਂ ਮੀਡੀਆ ਜਾਂ ਦੂਜੇ ਚਰਚਾ ਨਹੀਂ ਹੈ, ਪਰ ਸਾਡਾ ਕੰਸਰਨ ਹੈ ਜਾਂ ਜਿਹੜੇ ਸਿੱਖ ਆਊਟ ਆਫ ਬਾਕਸ ਸੋਚਦੇ ਨੇ ਕਿ ਜਿਵੇਂ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਨਿਖਲ ਗੁਪਤੇ ਰਾਹੀਂ ਜੋ ਹਕੀਕਤ ਸਾਹਮਣੇ ਆਈ, ਜਿਹੜੀ ਕਿ ਜਿਹਦਾ ਬਹੁਤ ਛੋਟਾ ਜਿਹਾ ਹਿੱਸਾ ਸਾਹਮਣੇ ਹੈ, ਪਰ ਇਸ ਦੇ ਬਿਹਾਈਂਡ ਮੱਚ ਮੋਰ ਹੈ। ਕਿਉਂਕਿ ਜਦੋਂ ਅਸੀਂ ਇੰਡੀਅਨ ਏਜੰਸੀਆਂ, ਕਿਉਂਕਿ ਉੱਥੇ ਇੱਕ ਪੱਤਰਕਾਰ ਨੇ ਇੰਡੀਅਨ ਨੇ ਜਿਹੜੀ ਹੈ ਉਹ ਕਿਤਾਬ ਵੀ ਲਿਖੀ, ਉਹਨੇ ਕਿਹਾ ਜੀ 36 ਕਿਲਿੰਗਸ ਇੰਡੀਅਨ ਏਜੰਸੀਆਂ ਨੇ ਕੀਤੀਆਂ ਨੇ ਔਰ ਕਿੰਨੀਆਂ ਹੋਰ ਜਿਹੜੀਆਂ ਨੇ ਔਨ ਦਾ ਟੇਬਲ ਸੀ। ਸੋ ਇਹ ਵੀ ਇੱਕ ਮੁੱਦਾ, ਔਰ ਜ਼ਾਹਰ ਹੈ ਵੀ ਜਿਹੜਾ ਖਾਲਿਸਤਾਨ ਦਾ ਮੁੱਦਾ, ਖਾਲਿਸਤਾਨ ਰੈਫਰੈਂਡਮ ਦੇ ਰਾਹੀਂ ਜਿਹੜੀ ਗੱਲ
ਅੱਗੇ ਵਧੀ ਹੈ। ਕਿਤੇ ਇਹ ਤਾਂ ਨਹੀਂ ਕਿ ਈਵਨ ਅਮਰੀਕਨ ਉਸ ਨੈਗੋਸ਼ੀਏਸ਼ਨ ਲਈ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਔਰ ਖ਼ਾਸ ਤੌਰ 'ਤੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਇੱਕ ਟੂਲ ਵਰਤ ਕੇ ਉਹਨਾਂ ਦਾ ਜਿਹੜਾ ਉਹ ਪੂਰਾ ਸਰੈਂਡਰ ਲੈ ਰਹੇ ਨੇ। ਸੋ ਆਉਣ ਵਾਲੇ ਦਿਨਾਂ 'ਚ ਜੇ ਐਪਸਟਾਈਨ ਫਾਈਲਸ 'ਚੋਂ ਕੁਛ ਹੋਰ ਜੇ ਤਾਂ ਇਹ ਡੀਲ ਸਿਰੇ ਚੜ੍ਹ, ਹੁਣ ਜਿੰਨਾ ਕਿ ਇਸ ਵੇਲੇ ਭਾਰਤ ਦੇ ਵਿੱਚ ਰੌਲਾ ਪਿਆ ਹੋਇਆ ਇਹਨਾਂ ਦੇ ਲਈ ਇਹ ਹਕੂਮਤ ਕਾਇਮ ਰੱਖ ਸਕਣਾ ਜੇ ਕਿਸਾਨ ਖਲੋ ਗਏ। ਇਸ ਵਾਰ ਕੱਲਾ ਨਹੀਂ ਹੈ ਜੀ, ਪੰਜਾਬ ਦੇ ਸਿੱਖਾਂ ਨੇ ਲੜਾਈ ਲੜਨੀ ਹੈ ਕਿਸਾਨਾਂ ਦੀ, ਕਿਉਂਕਿ ਜੋ ਕੁਝ ਬਾਕੀ ਸਾਰੇ ਜਿਹੜੇ ਆ ਜੇ ਐਪਲ ਗਰੋਅਰ ਨੇ ਤਾਂ ਹਿਮਾਚਲ ਜੰਮੂ ਕਸ਼ਮੀਰ ਦਾ ਫਾਰਮਰ ਉੱਡ ਜਾਂਦਾ ਹੈ, ਸੋਇਆਬੀਨ ਔਰ ਦੂਸਰੇ ਪ੍ਰੋਡਕਟ ਫਰੈਸ਼ ਫਰੂਟ ਭਾਰਤ ਦੇ ਬਾਕੀ ਸੂਬਿਆਂ 'ਚ, ਕਿਉਂਕਿ ਕਣਕ ਝੋਨੇ ਦੇ ਮਾਮਲੇ 'ਚ ਤਾਂ ਜ਼ਾਹਰ ਹੈ ਪੰਜਾਬ ਔਰ ਹਰਿਆਣਾ ਜਾਂ ਜਿਹੜੀ ਥੋੜ੍ਹਾ ਬਹੁਤ ਬੈਲਟ ਯੂਪੀ ਦੀ ਆ ਉਹ ਵੈਸਟਰਨ ਯੂਪੀ ਉਹ ਪ੍ਰਭਾਵਿਤ ਹੁੰਦੀ ਹੈ। ਉੱਥੇ ਤਾਂ ਜੋ ਇਹਨਾਂ ਦਾ ਹਾਲ ਹੋਏਗਾ ਹੀ ਹੋਏਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਭਾਰਤੀ ਪਾਰਲੀਮੈਂਟ 'ਚ ਕਿਹਾ ਕਿ ਇਹ ਜਿਹੜੇ ਬੜੀ ਭਾਰਤ ਮਾਤਾ ਕਰਦੇ ਨੇ, ਇਹਨਾਂ ਨੇ ਭਾਰਤ ਮਾਤਾ ਨੂੰ ਮੁਫਤ ਦੇ ਵਿੱਚ ਹੀ ਵੇਚ ਦਿੱਤਾ ਹੈ। ਪਰ ਇਹ ਮੁਫਤ ਨਹੀਂ ਹੈ, ਇਹਦੇ ਬਿਹਾਈਂਡ ਹੈ ਕੁਛ ਜਿਹੜਾ ਅਜੇ ਪੂਰਾ ਦ੍ਰਿਸ਼ ਸਾਹਮਣੇ ਨਹੀਂ ਆ ਰਿਹਾ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਪਿਓਰ ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼।